ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਮਨਜੀਤ ਸਿੰਘ ਸਿੱਧੂ ਪ੍ਰਸਨੋ ਤੋਂ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਸਰਬਜੀਤ ਸਿੰਘ ਚੋਕਰ ਟਰਲਿਕ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ। ਖਾਲਸਾ ਇੰਸ਼ੋਰੈਂਸ ਏਜੰਸੀ ਜਿਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਕਾਲ ਕਰ ਸਕਦੇ ਹੋ 4082722500। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਅਕਾਲ ਤਖਤ ਤੋਂ ਸੰਦੇਸ਼ ਦਿੱਤੇ ਗਏ ਆ, ਕੌਮ ਦੇ ਨਾਂ 'ਤੇ ਵੱਖੋ ਵੱਖਰੇ ਸੰਦੇਸ਼ ਦਿੱਤੇ ਗਏ ਆ, ਉਹਨਾਂ ਦੇ ਬਾਰੇ ਤੁਹਾਡੀ ਕੀ ਰਾਏ ਆ? ਕਿਉਂਕਿ ਜਿਹੜੇ ਸੰਦੇਸ਼ ਆ ਹੁਣ ਪਤਾ ਨਹੀਂ ਲੱਗਦਾ ਲੋਕਾਂ ਨੂੰ ਕਿਹਦਾ ਮੰਨਣ ਤੇ ਕਿਹਦਾ ਨਾ ਮੰਨਣ। ਬਿਲਕੁਲ ਜੀ, ਕਈ ਕੁਛ ਹੀ ਜਿਹੜਾ ਜੀ ਐਕਚੁਅਲੀ ਭਾਰੂ ਹੋ ਗਿਆ। ਤੁਸੀਂ ਦੇਖੋ ਤਾਂ ਇੱਕ ਜਿਹੜਾ ਭੰਬਲ ਭੂਸਾ ਕ੍ਰੀਏਟ ਕਰਨ ਦੀਆਂ ਕੋਸ਼ਿਸ਼ਾਂ ਸੀਗੀਆਂ ਜੀ, ਉਹ ਕਾਫੀ ਹੱਦ ਤੱਕ ਸਫਲ ਜਿਹੜੀਆਂ ਉਹ ਕਈਆਂ ਜਾ ਸਕਦੀਆਂ ਨੇ। ਇਹ ਪਹਿਲੀ ਵਾਰੀ ਹੋਇਆ ਕਿ ਇਹ 35 ਸਾਲਾਂ ਦੇ ਵਿੱਚ ਇੰਨੇ ਕੁ ਸੰਦੇਸ਼ ਆ ਗਏ। ਹੁਣ ਇਹ ਨਹੀਂ ਪਤਾ ਲੱਗਦਾ ਕੌਮ ਨੂੰ ਕਿ ਕਿਹੜਾ ਸੰਦੇਸ਼ ਉਹਨਾਂ ਦੇ ਵਾਸਤੇ ਜਿਹੜਾ ਜੀ ਉਹ ਸਹੀ ਹੋਊਗਾ। ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਆਪਣਾ ਸੰਦੇਸ਼ ਜਿਹੜਾ ਸੀ ਉਹ ਦਿੱਤਾ ਜੀ। ਮੁਤਵਾਦੀ ਜਥੇਦਾਰ ਜਿਹਨੂੰ ਚੱਬੇ ਵਾਲੇ ਸਰਬੱਤ ਖਾਲਸਾ ਦੇ ਵਿੱਚ ਥਾਪਿਆ ਸੀਗਾ, ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਧੜੇ ਨੇ, ਧਿਆਨ ਸਿੰਘ ਮੰਡ ਹੋਰਾਂ ਨੇ ਆਪਣਾ ਸੰਦੇਸ਼ ਦਿੱਤਾ। ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਹੋਰਾਂ ਦਾ ਸੰਦੇਸ਼ ਇੱਥੇ ਜਾਰੀ ਜਿਹੜਾ ਸੀ ਉਹ ਕੀਤਾ ਗਿਆ। ਜਿਹੜਾ ਧਿਆਨ ਸਿੰਘ ਮੰਡ ਹੋਰਾਂ ਨੇ ਕਿਹਾ ਕਿ ਸਿੱਖ ਕੌਮ ਸ਼ਹੀਦਾਂ ਦੇ ਡੁੱਲੇ ਖੂਨ ਤੇ ਪਹਿਰਾ ਦਿੰਦੀ ਰਹੂਗੀ, ਅਧੂਰੇ ਪਏ ਧਰਮ ਯੁੱਧ ਦੀ ਜਿੱਤ ਲਈ ਸੰਘਰਸ਼ ਜਾਰੀ ਰੱਖਿਆ ਜਾਊਗਾ। ਜੇਲ੍ਹ ਦੇ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਹੋਰਾਂ ਦਾ ਸੰਦੇਸ਼ ਗੁਰਚਰਨ ਸਿੰਘ ਹੋਰਾਂ ਨੇ ਅਕਾਲ ਤਖਤ ਦੇ ਨੇੜੇ ਪੜ੍ਹਿਆ। ਉਹਨਾਂ ਕਿਹਾ ਕਿ ਘੱਲੂ ਘਾਰੇ ਦੀ ਯਾਦ ਨੂੰ ਮਨਾਉਂਦਿਆਂ ਕੌਮੀ ਸੰਘਰਸ਼ ਨੂੰ ਅੱਗੇ ਵਧਾਉਣ ਲਈ ਨਿਰੰਤਰ ਯਤਨਸ਼ੀਲ ਰਹਿਣ ਦੀ ਲੋੜ ਹੈ। ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੁੱਧ ਤੇ ਸਤਿਕਾਰ ਨੂੰ ਕਾਇਮ ਰੱਖਣ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ। ਸਿਮਰਨਜੀਤ ਸਿੰਘ ਮਾਨ ਹੋਰੀ ਆਪਣਾ ਸਪੀਕਰ ਲੈ ਕੇ ਆਏ ਸੀ। ਉਹਨਾਂ ਨੇ ਆਪਣਾ ਸਪੀਕਰ ਲਾ ਕੇ ਜਿਹੜਾ ਸੀ ਉਹ ਕੌਮ ਦੇ ਨਾਂ ਤੇ ਸੰਦੇਸ਼ ਦੇਣਾ ਸ਼ੁਰੂ ਕਰ ਦਿੱਤਾ। ਉਧਰੋਂ ਕੀਰਤਨ ਦੀ ਆਵਾਜ਼ ਜਿਹੜੀ ਸੀ ਉਹ ਤੇਜ਼ ਕਰ ਦਿੱਤੀ ਗਈ ਤਾਂ ਕਿ ਸਿਮਰਨਜੀਤ ਸਿੰਘ ਮਾਨ ਹੋਰੀ ਬੋਲ ਨਾ ਸਕਣ। ਉਧਰ ਇੱਕ ਜਿਹੜਾ ਚੌਂਕ ਮਹਿਤੇ ਦੇ ਵਿੱਚ ਸੀ ਜੀ, ਉੱਥੇ ਹਰਨਾਮ ਸਿੰਘ ਧੁੰਮਾ ਹੋਰਾਂ ਨੇ ਜਿਹੜਾ ਸੀਗਾ ਜੀ ਉਹ ਆਪਣਾ ਵੱਖਰਾ ਸਮਾਗਮ ਜਿਹੜਾ ਸੀ ਉਹ ਕੀਤਾ। ਇੰਨਾ ਸੀਗਾ ਕਿ ਅਕਾਲ ਤਖਤ ਦੇ ਉੱਤੇ ਹੋਏ ਸਮਾਗਮ ਦੇ ਵਿੱਚ ਕਿਰਪਾਨਾਂ ਤਾਂ ਨਿਕਲੀਆਂ ਪਰ ਫਿਰ ਵੀ ਬਚਾਅ ਹੋ ਗਿਆ। ਜਿਹੋ ਜਿਹੇ ਪਿਛਲੇ ਸਾਲਾਂ ਦੇ ਦੌਰਾਨ ਜੋ ਕੁਛ ਜਿਹੜਾ ਜੀ ਉਹ ਚੱਲਦਾ ਰਿਹਾ, ਉਹੋ ਜਿਹਾ ਮਾਹੌਲ ਇੱਕ ਵਾਰੀ ਫਿਰ ਜਿਹੜਾ ਸੀਗਾ ਜੀ ਉਹ ਸਿਰਜਿਆ ਗਿਆ। ਜਿੱਥੇ ਇੱਕ ਪਾਸੇ ਧਿਆਨ ਸਿੰਘ ਮੰਡ ਹੋਰੀ ਸੰਦੇਸ਼ ਦੇ ਰਹੇ ਸੀ, ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਹੋਰੀ ਬੋਲ ਰਹੇ ਸੀ। ਸਿਮਰਨਜੀਤ ਸਿੰਘ ਮਾਨ ਤੇ ਬਰਗਾੜੀ ਮੋਰਚੇ ਦੇ ਵਿਚਾਲੇ ਪਈਆਂ ਤਰੇੜਾਂ ਜਿਹੜੀਆਂ ਸੀਗੀਆਂ ਜੀ ਉਹ ਵੀ ਸਪਸ਼ਟ ਇੱਥੇ ਜਿਹੜੀਆਂ ਉਹ ਦਿਸੀਆਂ। ਇੰਨੇ ਧੜਿਆਂ ਦੇ ਵਿੱਚ ਵੰਡੀ ਪਈ ਕੌਮ ਜਿਹੜੀ ਆ ਜੀ ਉਹ ਕਿਹਦਾ ਸੰਦੇਸ਼ ਮੰਨੇ, ਕਿਹਦਾ ਸੰਦੇਸ਼ ਛੱਡੇ, ਉਹ ਇੱਕ ਭੰਬਲ ਭੂਸਾ ਜਿਹਦਾ ਮੈਂ ਜ਼ਿਕਰ ਕੀਤਾ ਉਹ ਖੜਾ ਜਿਹੜਾ ਜੀ ਉਹ ਹੋ ਗਿਆ। ਮੰਨ ਲਓ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਬਾਰੇ ਦੇ ਵਿੱਚ ਬਹੁਤ ਕੁਛ ਜਿਹੜਾ ਜੀ ਉਹ ਅਕਸਰ ਚੱਲਦਾ ਔਰ ਉੱਥੋਂ ਕਬਜ਼ਾ ਤੋੜਨ ਦੀ ਗੱਲ ਚੱਲਦੀ ਹੈ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਜਾਣ, ਕਿੰਨੇ ਕੁ ਧੜੇ ਉਹਦੇ ਵਿੱਚ ਜਿਹੜਾ ਜੀ ਉਹ ਕੁੱਦਣਗੇ, ਇਹ ਕੱਲ੍ਹ ਵਾਲੇ ਸੰਦੇਸ਼ਾਂ ਤੋਂ ਜਿਹੜਾ ਜੀ ਉਹ ਅੰਦਾਜ਼ਾ ਲਾਇਆ ਜਾ ਸਕਦਾ ਜੀ। ਬਿਲਕੁਲ ਪਤਾ ਨਹੀਂ ਉਹ ਕੌਮ ਨੂੰ ਇੱਕ ਹੋਣ ਦਾ ਸੱਦਾ ਦੇਣ ਵਾਲੇ ਆਪ ਕਦ ਇੱਕ ਹੋਣਗੇ। ਤਾਂ ਅੱਗੇ ਨਵਜੋਤ ਸਿੱਧੂ ਦੀ ਗੱਲ ਕਿਹਾ ਕਿ ਉਸਨੇ ਕਿਹਾ ਕਿ ਮੁੱਖ ਮੰਤਰੀ ਨੂੰ ਮੇਰੇ ਤੇ ਭਰੋਸਾ ਨਹੀਂ। ਐਕਚੁਅਲੀ ਜਿਹੜੇ ਖੰਭ ਕੁਤਰਨੇ ਸੀਗੇ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ, ਉਹ ਕੁਤਰੇ ਗਏ। ਇਹ ਇੱਕ ਕਿਸਮ ਦੇ ਨਾਲ ਤੁਸੀਂ ਕਹਿ ਲਓ, ਕਿਉਂਕਿ ਜਿਹੜਾ ਅਹਿਮ ਮਹਿਕਮਾ ਸੀ ਸਥਾਨਕ ਸਰਕਾਰਾਂ ਵਾਲਾ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਘਰੋਂ ਵੀ ਗੁਆਂਢੀ ਤੇ ਉਂਝ ਵੀ ਅੱਜ ਕੱਲ੍ਹ ਗੁਆਂਢੀ ਬ੍ਰਹਮਿੰਦਰਾ ਹੋਰਾਂ ਨੂੰ ਜਿਹੜਾ ਜੀ ਉਹ ਦੇ ਦਿੱਤਾ ਗਿਆ। ਜਿਹੜਾ ਬਿਜਲੀ ਦਾ ਮਹਿਕਮਾ ਪਾਵਰ ਦਾ ਉਹ ਦਿੱਤਾ ਗਿਆ, ਪਾਵਰਲੈਸ ਮਹਿਕਮਾ ਕਹਿ ਲਓ, ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜਾ ਜੀ ਉਹ ਦੇ ਦਿੱਤਾ ਗਿਆ। ਕੁਛ ਫੇਰ ਬਦਲ ਜਿਹੜੀ ਆ ਜੀ ਇਹ ਕੀਤੀ ਗਈ ਆ। ਜਿਹੜੇ ਸੂਤਰ ਨੇ ਉਹ ਦੱਸਦੇ ਨੇ ਕਿ ਪ੍ਰਿਅੰਕਾ ਗਾਂਧੀ ਵਾਡਰਾ ਹੋਰਾਂ ਦਾ ਜਿਹੜਾ ਜੀ ਉਹ ਟੈਕਸਟ ਮੈਸੇਜ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਆਇਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਮਹਿਕਮਾ ਨਾ ਬਦਲਿਆ ਜਾਵੇ।
ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਦਾ ਕੋਈ ਜਵਾਬ ਦਿੱਤਾ ਜਾਂ ਨਹੀਂ, ਇਹਦਾ ਨਹੀਂ ਕੁਛ ਵੀ ਜਿਹੜਾ ਜੀ ਪਤਾ। ਹੋ ਸਕਦਾ ਜੀ ਉਹਨਾਂ ਨੇ ਇਗਨੋਰ ਕੀਤਾ ਹੋਵੇ। ਜਿਹੜਾ ਜੀ ਉਹਦਾ ਕਾਰਨ ਜਿਹੜਾ ਸਭ ਤੋਂ ਵੱਡਾ ਇਹ ਆ ਕਿ ਜਿਹੜੀ ਹਾਈ ਕਮਾਂਡ ਹੈ ਉਹ ਕਮਜ਼ੋਰ ਹੋ ਗਈ, ਉਹ ਉੱਤੇ ਜਿਹੜਾ ਜੀ ਉਹ ਕਮਜ਼ੋਰ ਹੋ ਗਈ। ਮੁਲਕ ਦੇ ਵਿੱਚ ਜਿਹੜਾ ਜੀ ਚੋਣਾਂ ਲੜਨ ਕਰਕੇ ਕਾਂਗਰਸ ਜਿਹੜੀ ਆ ਉਹ ਪੰਜਾਬ ਦੇ ਵਿੱਚ ਤੇ ਕੇਰਲਾ ਦੇ ਵਿੱਚੋਂ ਜਿਹੜਾ ਜੀ ਜਿੱਤੀ। ਬਾਕੀ ਸਟੇਟਾਂ ਦੇ ਵਿੱਚ ਉਹਦਾ ਹਾਲਾਤ ਜਿਹੜੇ ਜੀ ਉਹ ਬਹੁਤੇ ਚੰਗੇ ਨਹੀਂ ਰਹੇ, ਬਲਕਿ ਮਾੜੇ ਹੋ ਗਏ, ਜਿਹਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਹੋਰੀ ਇੱਕ ਸਟਰੋਂਗ ਨੇਤਾ ਵਜੋਂ ਜਿਹੜਾ ਜੀ ਉਹ ਉੱਭਰੇ। ਨੈਸ਼ਨਲ ਪੱਧਰ ਦੇ ਉੱਤੇ 8 ਸੀਟਾਂ ਜਿਹੜੀਆਂ ਸੀ ਪੰਜਾਬ ਦੇ ਵਿੱਚੋਂ ਜਿੱਤ ਕੇ, ਜਿਹਦੇ ਕਰਕੇ ਉਹਨਾਂ ਨੇ ਆਪਣੀ ਮਨ ਆਈ ਜਿਹੜੀ ਜੀ ਉਹ ਕੀਤੀ। ਜਿਹੜੇ ਕੁਝ ਵਿਭਾਗ ਨਹੀਂ ਬਦਲੇ ਗਏ, ਜਿਨ੍ਹਾਂ ਦੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦਾ ਨਹੀਂ ਬਦਲਿਆ ਗਿਆ, ਮਨਪ੍ਰੀਤ ਸਿੰਘ ਬਾਦਲ ਹੋਰਾਂ ਦਾ ਨਹੀਂ ਬਦਲਿਆ ਗਿਆ ਵਿਭਾਗ, ਇਹਨਾਂ ਦੇ ਜਿਹੜੇ ਹਲਕੇ ਆ ਕਾਂਗਰਸ ਉੱਥੇ ਹਾਰੀ ਆ, ਉਹਨਾਂ ਨੂੰ ਇਹਦਾ ਜ਼ਿੰਮੇਵਾਰ ਜਿਹੜਾ ਜੀ ਉਹ ਨਹੀਂ ਠਹਿਰਾਇਆ ਗਿਆ। ਅੰਮ੍ਰਿਤਸਰ ਤੋਂ ਤਾਂ ਕਾਂਗਰਸ ਜਿੱਤੀ ਸੀ, ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਗਾਜ ਡਿੱਗਣੀ ਉਹ ਸੁੱਟ ਦਿੱਤੀ ਗਈ। ਅੱਗੋਂ ਕਾਂਗਰਸ ਕਿਸ ਪਾਸੇ ਵੱਲ ਨੂੰ ਚੱਲਦੀ ਆ, ਪੰਜਾਬ ਕਾਂਗਰਸ ਵਿਚਲਾ ਖਲਾਰਾ ਇਹ ਕਿੱਧਰ ਨੂੰ ਜਾਂਦਾ, ਕਿਉਂਕਿ ਕਾਂਗਰਸ ਦਾ ਖਲਾਰਾ ਰਾਜਸਥਾਨ ਦੇ ਵਿੱਚ ਵੀ ਪੈ ਗਿਆ ਲੱਗਦਾ ਜੀ। ਉੱਥੇ ਜਿਹੜੀ ਮੁੱਖ ਮੰਤਰੀ ਬਦਲਣ ਦੀ ਗੱਲ ਚੱਲ ਪਈ ਆ। ਇਸੇ ਤਰ੍ਹਾਂ ਦੀ ਗੱਲ ਮੱਧ ਪ੍ਰਦੇਸ਼ ਦੇ ਵਿੱਚ ਵੀ ਜਿਹੜੀ ਜੀ ਉਹ ਚੱਲੀ ਜਾਂਦੀ ਆ। ਹੁਣ ਪੰਜਾਬ ਦੇ ਵਿੱਚ ਜਿੱਥੇ ਕਾਂਗਰਸ ਜਿੱਤੀ ਸੀਗੀ, ਉੱਥੇ ਤਾਂ 2 ਸਟੇਟਾਂ ਦੇ ਵਿੱਚ ਹਾਰੀ ਆ। ਗੱਲ ਸਮਝ ਆਉਂਦੀ ਆ। ਇੱਥੇ ਜਿੱਤ ਕੇ ਵੀ ਇਹ ਜਿਹੜਾ ਖਲਾਰਾ ਖਿਲਾਰ ਲਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਇਹ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਂਦਾ ਆ, ਇਹ ਵੇਖਣ ਵਾਲੀ ਜਿਹੜੀ ਜੀ ਉਹ ਗੱਲ ਹੋਊਗੀ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਗੱਲ ਕਹੀ ਆ ਕਿ ਵਜ਼ਾਰਤ ਦੀਆਂ ਮੀਟਿੰਗਾਂ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਮੇਰੇ ਤੋਂ 3 ਇੰਚ ਦੀ ਦੂਰੀ ਤੇ ਹੁੰਦੀ ਆ, ਪਰ ਮੁੱਖ ਮੰਤਰੀ ਹੋਰਾਂ ਨੂੰ ਮੇਰੇ ਉੱਤੇ ਭਰੋਸਾ ਨਹੀਂ। ਉਹ ਕਹਿੰਦੇ ਕਿ ਮੈਂ ਹਮੇਸ਼ਾ ਉਹਨਾਂ ਨੂੰ ਵੱਡਾ ਮੰਨਦਾ, ਪਰ ਮੇਰੇ ਇਕੱਲੇ ਦੇ ਵਿਭਾਗ ਨੂੰ ਨਿਸ਼ਾਨਾ ਬਣਾਇਆ ਗਿਆ। ਉਹਨਾਂ ਨੇ ਕਿਹਾ ਕਿ ਇਹ ਗੱਲ ਜੇ ਮੈਨੂੰ ਇਕੱਲੇ ਨੂੰ ਬੁਲਾ ਕੇ ਕਹਿ ਦਿੰਦੇ, ਜਿਹੜੀ ਕਿ ਨਹੀਂ ਕਹੀ ਗਈ, ਇਹ ਪਬਲਿਕ ਤੌਰ ਦੇ ਉੱਤੇ ਨਹੀਂ ਸੀ ਕਹੀ ਜਾਣੀ ਚਾਹੀਦੀ। ਉਹਦੇ ਵਿੱਚ ਉਹਨਾਂ ਨੇ ਕਈ ਮਿਸਾਲਾਂ ਜਿਹੜੀਆਂ ਸੀ ਉਹ ਦਿੱਤੀਆਂ, ਕਿਉਂਕਿ ਕੱਲ ਜਿਹੜੀ ਕੈਬਨਿਟ ਮੀਟਿੰਗ ਰੱਖੀ ਗਈ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਸ਼ਾਮਲ ਨਹੀਂ ਹੋਏ। ਉਹਨਾਂ ਨੇ ਵੱਖਰੀ ਇੱਕ ਪ੍ਰੈਸ ਕਾਨਫਰੰਸ ਲਾ ਕੇ ਜਿਹੜੀਆਂ ਜੀ ਇਹ ਗੱਲਾਂ ਆਖੀਆਂ ਕਿ ਇਹ ਕਿਉਂ ਕਿਹਾ ਗਿਆ ਕਿ ਨਵਜੋਤ ਸਿੱਧੂ ਗੋਡਿਆਂ ਪਰਨੇ ਜਿਹੜਾ ਜੀ ਮੇਰੇ ਸਾਹਮਣੇ ਹੋਇਆ ਸੀ। ਸੋ ਇਹ ਜਿਹੜੀ ਕਹਾਣੀ ਮਹਿਕਮੇ ਬਦਲ ਕੇ ਲੱਗਦਾ ਹੈ ਕਿ ਇੱਥੇ ਮੁੱਕ ਜੂਗੀ, ਮੁੱਕਣ ਵਾਲੀ ਲੱਗਦੀ ਨਹੀਂ ਜੀ। ਅਗਲਾ ਇਹਦਾ ਐਪੀਸੋਡ ਕੀ ਹੋਊਗਾ ਉਹਦੇ ਲਈ ਇੰਤਜ਼ਾਰ ਹੀ ਕਰਨਾ ਹੋਊਗਾ ਜੀ। ਜੀ ਬਿਲਕੁਲ, ਕਸ਼ਮਕਸ਼ ਤੇ ਚੱਲ ਹੀ ਰਹੀ ਆ। ਤਾਂ ਅੱਗੇ ਕੋਟਕਪੂਰਾ ਦੇ ਵਿੱਚ ਜਿਹੜਾ ਗੋਲੀकांड ਹੋਇਆ ਜਾਂ ਪੁਲਿਸ ਵੱਲੋਂ ਗੋਲੀ ਚਲਾਈ ਗਈ ਸੀਗੀ, ਉਸ ਕੇਸ ਨੂੰ ਚਲਾਉਣ ਲਈ ਗ੍ਰਹਿ ਵਿਭਾਗ ਵੱਲੋਂ ਹਰੀ ਝੰਡੀ। ਦੇਖੋ ਜੀ, ਇੱਕ ਤਾਂ ਇਹਦੇ ਵਿੱਚ ਅਹਿਮ ਜਿਹੜਾ ਜੀ ਪੁਆਇੰਟ ਇਹ ਆ ਕਿ ਇੱਕ ਹੋਰ ਸਪਲੀਮੈਂਟਰੀ ਪਲਾਨ ਜਿਹੜਾ 36 ਸਫ਼ਿਆਂ ਦਾ ਉਹ SIT ਨੇ ਪੇਸ਼ ਕੀਤਾ ਫਰੀਦਕੋਟ ਦੀ ਅਦਾਲਤ ਦੇ ਵਿੱਚ। ਉਧਰ ਕੋਟਕਪੂਰਾ ਗੋਲੀकांड ਦੇ ਵਿੱਚ SIT ਦੇ ਵੱਲੋਂ ਨਾਮਜ਼ਦ ਕੀਤੇ ਗਏ 5 ਪੁਲਿਸ ਅਧਿਕਾਰੀਆਂ ਦੇ ਖਿਲਾਫ ਪੰਜਾਬ ਦੀ ਹੋਮ ਮਿਨਿਸਟਰੀ ਨੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਆ। ਨਿਯਮਾਂ ਦੇ ਮੁਤਾਬਕ ਸਰਕਾਰੀ ਅਧਿਕਾਰੀਆਂ ਦੇ ਖਿਲਾਫ ਮੁਕੱਦਮਾ ਚਲਾਉਣ ਤੋਂ ਪਹਿਲਾਂ ਸੰਬੰਧਿਤ ਵਿਭਾਗ ਦੀ ਮਨਜ਼ੂਰੀ ਲਾਜ਼ਮੀ ਸੀ, ਔਰ ਗ੍ਰਹਿ ਵਿਭਾਗ ਨੇ 1 ਦਿਨ ਪਹਿਲਾਂ SIT ਨੂੰ ਇਹ ਮਨਜ਼ੂਰੀ ਜਿਹੜੀ ਜੀ ਉਹ ਦਿੱਤੀ ਆ। SIT ਨੇ ਗ੍ਰਹਿ ਵਿਭਾਗ ਦੇ ਹੁਕਮ ਜਿਹੜਾ ਸੀਗਾ ਜੀ ਉਹ ਅਦਾਲਤ ਨੂੰ ਦੇ ਦਿੱਤਾ। ਗ੍ਰਹਿ ਵਿਭਾਗ ਨੇ ਪੰਜਾਬ ਦੇ IG ਪਰਮਰਾਜ ਉਮਰਾ ਨੰਗਲ, ਸਾਬਕਾ SSP ਚਰਨਜੀਤ ਸ਼ਰਮਾ, SP ਪਰਮਜੀਤ ਸਿੰਘ ਪੰਨੂ, SP ਬਲਜੀਤ ਸਿੰਘ ਸਿੱਧੂ, SHO ਗੁਰਦੀਪ ਸਿੰਘ ਪੰਧੇਰ ਦੇ ਖਿਲਾਫ ਮੁਕੱਦਮਾ ਚਲਾਉਣ ਦੇ ਵਾਸਤੇ ਹਰੀ ਝੰਡੀ ਦਿੱਤੀ ਆ। ਜਾਂਚ ਟੀਮ ਨੇ ਮਨਜ਼ੂਰੀ DGP ਦਫ਼ਤਰ ਦੇ ਰਾਹੀਂ ਗ੍ਰਹਿ ਵਿਭਾਗ ਤੋਂ ਹਾਸਲ ਕੀਤੀ ਹੈ ਜੀ, ਔਰ ਮਨਜ਼ੂਰੀ ਦੀ ਚਿੱਠੀ ਦੇ ਵਿੱਚ ਲਿਖਿਆ ਕਿ SIT ਦੇ ਵੱਲੋਂ ਹੁਣ ਤੱਕ ਕੀਤੀ ਪੜਤਾਲ ਤੋਂ ਹੋਮ ਮਿਨਿਸਟਰੀ ਇਸ ਗੱਲੋਂ ਸੰਤੁਸ਼ਟ ਹੈ ਕਿ ਇਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਮੁਕੱਦਮਾ ਚਲਾਉਣ ਲਈ ਜਾਂਚ ਟੀਮ ਨੇ ਲੋੜੀਂਦੇ ਸਬੂਤ ਤੇ ਗਵਾਹ ਰਿਕਾਰਡ ਦੇ ਉੱਤੇ ਜਿਹੜਾ ਜੀ ਉਹ ਲਿਆਂਦੇ ਆ। SIT ਟੀਮ ਦੇ ਵੱਲੋਂ ਨਾਮਜ਼ਦ ਕੀਤੇ ਗਏ SP ਪਰਮਜੀਤ ਸਿੰਘ ਪੰਨੂ ਨੂੰ ਹਾਲਾਂਕਿ ਜਿਹੜੀ ਫਰੀਦਕੋਟ ਦੀ ਸੈਸ਼ਨ ਅਦਾਲਤ ਹੈ ਜੀ ਉਹਨੇ ਪੇਸ਼ਗੀ ਜ਼ਮਾਨਤ ਦੇਣ ਦਾ ਹੁਕਮ ਦਿੱਤਾ। ਅਦਾਲਤ ਨੇ ਇਸ ਮਾਮਲੇ ਦੇ ਵਿੱਚ ਕੋਟਕਪੂਰਾ ਦੇ ਸਾਬਕਾ SHO ਗੁਰਦੀਪ ਸਿੰਘ ਪੰਧੇਰ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਆ, ਜਦੋਂ ਕਿ ਕੋਟਕਪੂਰਾ ਦੇ ਸਾਬਕਾ DSP ਬਲਜੀਤ ਸਿੰਘ ਸਿੱਧੂ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਸੁਣਵਾਈ 10 ਜੂਨ ਤੱਕ ਮੁਲਤਵੀ ਜਿਹੜੀ ਹੈ ਜੀ ਉਹ ਕੀਤੀ ਗਈ ਆ। SIT ਦੇ ਵੱਲੋਂ ਚਲਾਨ ਪੇਸ਼ ਕਰਨ ਤੋਂ ਬਾਅਦ ਸਾਬਕਾ SSP ਚਰਨਜੀਤ ਸ਼ਰਮਾ ਜਿਹੜੇ ਸੀ ਇਸ ਅਦਾਲਤ ਦੇ ਵਿੱਚ ਪੇਸ਼ ਹੋਏ। ਅਦਾਲਤ ਨੇ ਇਸ ਕੇਸ ਦੀ ਸੁਣਵਾਈ ਵੀ 10 ਜੂਨ ਦੇ ਉੱਤੇ ਅੱਗੇ ਜਿਹੜੀ ਜੀ ਉਹ ਪਾਤੀ ਆ। 10 ਨੂੰ ਮੁਅੱਤਲ IG ਪਰਮਰਾਜ ਉਮਰਾ ਨੰਗਲ ਅਦਾਲਤ ਦੇ ਸਾਹਮਣੇ ਜਿਹੜਾ ਜੀ ਉਹ ਪੇਸ਼ ਹੋਣਗੇ।
ਜਿਹੜੀ ਚਲਾਨ ਹੁਣ ਜਿਹੜਾ ਦੀ ਪੇਸ਼ ਕੀਤਾ ਗਿਆ ਉਹਦੇ ਵਿੱਚ ਸਬੂਤ ਦੇ ਵਜੋਂ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਫੋਨ ਕਾਲ ਦੀ ਡਿਟੇਲ ਜਿਹੜੀ ਆ ਜੀ ਉਹ ਲਾਈ ਗਈ ਆ ਔਰ ਇਹਦੇ ਵਿੱਚ ਕੁਝ ਹੋਰ ਅਹਿਮ ਤੱਥ ਜਿਹੜੇ ਆ ਜੀ 36 ਸਫ਼ਿਆਂ ਦੇ ਵਿੱਚ ਪੇਸ਼ ਕੀਤੇ ਗਏ ਆ। ਪਿਛਲੇ ਦਿਨਾਂ ਤੋਂ ਜਦੋਂ SIT ਦੇ ਵਿਚਾਲੇ ਆਪਸ ਦੇ ਵਿੱਚ ਕੁਝ ਜਿਹੜਾ ਦੀ ਉਹ ਤਕਰਾਰ ਖਿਲਾਰਾ ਜਿਹੜਾ ਦੀ ਪਿਆ ਸੀਗਾ, ਉਸ ਤੋਂ ਬਾਅਦ ਗ੍ਰਹਿ ਵਿਭਾਗ ਦੇ ਵੱਲੋਂ ਮਿਲੀ ਜਿਹੜੀ ਹਰੀ ਝੰਡੀ ਆ ਉਹਨੇ ਇੱਕ ਵਾਰੀ ਫੇਰ ਥੋੜੀ ਜਿਹੀ ਆਸ ਜਿਹੜੀ ਆ ਜੀ ਉਹ ਕਾਇਮ ਕਰ ਦਿੱਤੀ ਆ ਕਿ ਇਸ ਮਾਮਲੇ ਦੇ ਵਿੱਚ ਅਗਲੇਰੀ ਕਾਰਵਾਈ ਜਿਹੜੀ ਆ ਉਹ ਜਾਰੀ ਆ ਜੇ ਤੇ ਕੁਝ ਨਵਾਂ ਆ ਸਕਦਾ ਜੀ। ਤੇ ਅੱਗੇ ਆਪਾਂ ਕੱਲ ਗੱਲ ਕੀਤੀ ਸੀ ਕਲੀਨ ਚਿੱਟ ਮਾਮਲੇ ਦੀ, ਉਸ ਦੇ ਵਿੱਚ ਕੁਝ ਕੁ ਲੋਕ ਮੁਅੱਤਲ ਹੋਏ ਆ। ਇਹ ਕਲੀਨ ਚਿੱਟ ਘਪਲਾ ਜੀ, ਜਿਹੜੇ ਐਕਚੁਅਲੀ ਮੀਟਰ ਜਿਹੜੇ ਬਿਜਲੀ ਦੇ ਮੀਟਰ ਆ ਜਿਨ੍ਹਾਂ ਦੇ ਵਿੱਚ ਗੜਬੜੀ ਪਾਈ ਜਾਂਦੀ ਆ, ਕਿਉਂਕਿ ਉਹਦਾ ਫਾਈਨ ਬੜਾ ਜੇ ਕੋਈ ਇਹਨਾਂ ਮੀਟਰਾਂ ਦੇ ਨਾਲ ਛੇੜਛਾੜ ਕਰਦਾ ਹੈ। ਕੋਈ ਟਾਈਮ ਹੁੰਦਾ ਸੀਗਾ ਲੋਕ ਬਹੁਤ ਵੱਡੀ ਛੇੜਛਾੜ ਇਹਨਾਂ ਮੀਟਰਾਂ ਨਾਲ ਕਰਦੇ ਸੀਗੇ, ਅੱਜ ਕੱਲ੍ਹ ਇਹ ਡਿਜੀਟਲ ਹੋ ਗਏ ਆ, ਪਰ ਇਹਨੇ ਇੱਕ ਘਪਲੇ ਦਾ ਰਾਹ ਵੀ ਜਿਹੜਾ ਜੀ ਉਹ ਖੋਲ੍ਹਿਆ। ਉਹ ਕੁਝ ਇਸ ਤਰੀਕੇ ਦੇ ਨਾਲ ਖੋਲ੍ਹਿਆ ਕਿ ਜੇ ਕੋਈ ਫੜਿਆ ਗਿਆ ਤਾਂ ਉਹਨੂੰ ਛੱਡਣ ਦੇ ਵਾਸਤੇ ਫਿਰ ਜਿਹੜਾ ਜੀ ਇਹ ਪੈਸੇ ਲਏ ਜਾਂਦੇ ਆ। ਇਹ 25,000 ਤੋਂ ਲੈ ਕੇ 50,000 ਤੱਕ ਜਿਹੜਾ ਜੀ ਬਠਿੰਡਾ ਲੈਬ ਦੇ ਵਿੱਚ ਇਹ ਕਲੀਨ ਚਿੱਟ ਘਪਲਾ ਜਿਹੜਾ ਸੀਗਾ ਜੀ ਉਹਦੇ ਉੱਤੇ ਪਾਵਰਕਾਮ ਨੇ ME ਲੈਬ ਦੇ ਜੂਨੀਅਰ ਇੰਜੀਨੀਅਰ ਜਿਹੜਾ ਜੀ ਇੱਕ ਚਾਨਣ ਸਿੰਘ ਵਿਰਦੀ ਆ ਉਹਨੂੰ ਮੁਅੱਤਲ ਕੀਤਾ, ਜਦੋਂ ਕਿ ਇੰਚਾਰਜ ਐਕਸੀਅਨ ਵੀ ਸ਼ੱਕ ਦੇ ਦਾਇਰੇ ਦੇ ਵਿੱਚ ਹੈ। ਮੁੱਖ ਇੰਜੀਨੀਅਰ ਨੇ ਵਿਰਦੀ ਦਾ ਹੈੱਡਕੁਆਟਰ ਜਿਹੜਾ ਜੀ ਉਹ ਤਬਾਦਲਾ ਕੀਤਾ ਹੈ ਔਰ ਜਿਹੜੀ ਮੁੱਢਲੀ ਰਿਪੋਰਟ ਆ ਉਹਦੇ ਅਨੁਸਾਰ ਵਿਰਦੀ ਨੇ ਜ਼ਬਾਨੀ ਤੌਰ ਦੇ ਉੱਤੇ CD ਵਾਲੀ ਆਵਾਜ਼ ਖੁਦ ਦੀ ਹੋਣ ਦੀ ਗੱਲ ਕਬੂਲੀ ਆ, ਪਰ ਲਿਖਤੀ ਤੌਰ ਤੇ ਇਨਕਾਰ ਕੀਤਾ ਹੈ ਕਿ ਉਹਦਾ ਅਕਸ ਖਰਾਬ ਕਰਨ ਦੀ ਇਹ ਕੋਸ਼ਿਸ਼ ਜਿਹੜੀ ਜੀ ਉਹ ਕੀਤੀ ਗਈ ਆ। ਜਿਹੜੀ ਛਾਣਬੀਣ ਆ ਉਹਦੇ ਵਿੱਚ ਆਖਿਆ ਗਿਆ ਹੈ ਕਿ ਆਡੀਓ CD ਦੇ ਵਿੱਚ ਜਿਹੜਾ ਐਕਸੀਅਨ ਵਿਕਾਸ ਗਰਗ ਸੰਬੰਧੀ ਗੱਲਬਾਤ ਸੁਣੀ ਗਈ ਆ ਉਹਨੂੰ ਡੂੰਘਾਈ ਦੇ ਨਾਲ ਪੜਤਾਲੇ ਜਾਣ ਦੀ ਲੋੜ ਹੈ। ਜਿਹੜਾ ਕਿ ਚੈਲੰਜ ਮੀਟਰ ਦੇ ਸੰਬੰਧ ਦਫ਼ਤਰ ਦੇ ਰਿਕਾਰਡ ਦੇ ਨਾਲ ਛੇੜਛਾੜ ਹੋਈ ਆ ਉਹਦੇ ਬਾਰੇ ਵੀ JE ਤੇ ਐਕਸੀਅਨ ਦੇ ਉੱਤੇ ਉਂਗਲ ਜਿਹੜੀ ਆ ਜੀ ਉਹ ਉੱਠੀ ਆ। ਬਠਿੰਡਾ ਲੈਬ ਦੇ ਵਿੱਚ ਜਿਹਨਾਂ ਮੀਟਰਾਂ ਦੇ ਬਾਰੇ ਸੌਦੇਬਾਜ਼ੀ ਦੀ ਆਡੀਓ ਜਿਹੜੀ ਸਾਹਮਣੇ ਆਈ ਸੀ ਉਹਦੇ ਵਿੱਚ ਅਬੋਹਰ ਤੇ ਰਾਮਪੁਰਾ ਦੇ ਮੀਟਰ ਨੇ ਔਰ ਰਾਮਪੁਰਾ ਜਿਹੜਾ ਜੀ ਇਹ ਉਹ ਹਲਕਾ ਜਿੱਥੋਂ ਦੇ ਮੰਤਰੀ ਸਨ, ਬਿਜਲੀ ਮੰਤਰੀ। ਹਾਲਾਂਕਿ ਕੱਲ ਉਹਨਾਂ ਨੂੰ ਜਿਹੜਾ ਜੀ ਉਹ ਲਾਹ ਦਿੱਤਾ ਗਿਆ ਔਰ ਉਹਨਾਂ ਦੀ ਜਗ੍ਹਾ ਉੱਤੇ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਜੀ ਉਹ ਆ ਗਏ ਆ। ਮੀਟਰਾਂ ਦੀਆਂ ਲੋਕੇਸ਼ਨਾਂ ਦਾ ਜ਼ਿਕਰ ਵੀ ਜਿਹੜਾ ਜੀ ਉਹ ਸਾਹਮਣੇ ਆਉਂਦਾ, ਇਹਦੀ ਪੁਸ਼ਟੀ ਇਨਫੋਰਸਮੈਂਟ ਤੋਂ ਕਰਾਏ ਜਾਣ ਦੀ ਗੱਲ ਜਿਹੜੀ ਜੀ ਉਹ ਆਖੀ ਗਈ ਆ। ਸੂਤਰ ਇਹ ਵੀ ਦੱਸਦੇ ਆ ਕਿ ਜੇ ਇਸ ਮਾਮਲੇ ਦੇ ਵਿੱਚ ਵਿਸਥਾਰਤ ਪੜਤਾਲ ਕਰਾਈ ਜਾਂਦੀ ਆ ਤੇ ਬਹੁਤ ਸਾਰੇ ਖਪਤਕਾਰ ਅਧਿਕਾਰੀ ਮੁਲਾਜ਼ਮ ਜਿਹੜੇ ਆ ਜੀ ਉਹ ਰਗੜੇ ਹੇਠ ਜਿਹੜਾ ਜੀ ਉਹ ਆ ਜਾਣੇ ਆ। ਹੁਣ ਇਹ ਕਿੰਨੀ ਕੁ ਪੜਤਾਲ ਅੱਗੇ ਜਾਂਦੀ ਹੈ, ਕਿਉਂਕਿ ਅਕਸਰ ਜਦੋਂ ਮਹਿਕਮੇ ਦੇ ਕੁਝ ਵੱਡੇ ਲੋਕਾਂ ਵੱਲ ਜਿਹੜੀ ਸ਼ੱਕ ਦੀ ਸੂਈ ਚਲੇ ਜਾਂਦੀ ਆ ਤੇ ਫਿਰ ਉਹ ਜਾਂਚ ਜਿਹੜੀ ਆ ਉਹਨੂੰ ਰੋਕ ਦਿੱਤਾ ਜਾਂਦਾ ਅਕਸਰ। ਹੁਣ ਵੇਖਣਾ ਇਹ ਹੋਊਗਾ ਇੱਕ ਤਾਂ ਪਹਿਲਾਂ ਕਿ ਨਵਜੋਤ ਸਿੰਘ ਸਿੱਧੂ ਹੋਰੀ ਕਦੋਂ ਚਾਰਜ ਜਿਹੜਾ ਜੀ ਇਸ ਮਹਿਕਮੇ ਦਾ ਲੈਂਦੇ ਆ, ਜੇ ਉਹ ਚਾਰਜ ਜਿਹੜਾ ਜੀ ਉਹ ਲੈਂਦੇ ਆ ਉਸ ਤੋਂ ਬਾਅਦ ਉਹਨਾਂ ਦਾ ਐਕਸ਼ਨ ਇਸ ਤਰ੍ਹਾਂ ਦੇ ਕੇਸਾਂ ਦੇ ਉੱਤੇ ਜਿਹੜਾ ਜੀ ਉਹ ਕੀ ਹੁੰਦਾ। ਪਾਵਰਕਾਮ ਮਹਿਕਮਾ ਇਸ ਤਰ੍ਹਾਂ ਦਾ ਹੈ ਜੀ ਕਿ ਇਹ ਕਿਹਾ ਜਾਂਦਾ ਕਿ ਪੁਲਿਸ ਤੋਂ ਬਾਅਦ ਜੇ ਕਰਪਟ ਮਹਿਕਮਾ ਇਸ ਵੇਲੇ ਤਾਂ ਪਾਵਰਕਾਮ ਵਾਲਾ ਜਿਹੜਾ ਜੀ ਉਹ ਹੈਗਾ। ਦੂਜੇ ਪਾਸੇ ਕਿਸਾਨਾਂ ਨੂੰ ਮੁਫਤ ਬਿਜਲੀ ਜਿਹੜਾ ਜੀ ਉਹ ਦੇਣ ਦੇ ਕਰਕੇ ਇਹਦੇ ਜਿਹੜਾ ਜੀ ਘਾਟੇ ਦੇ ਵਿੱਚ ਜਾ ਰਿਹਾ ਬਹੁਤ ਵੱਡੇ ਪੱਧਰ ਦੇ ਉੱਤੇ। ਬਿਜਲੀ ਲਗਾਤਾਰ ਮਹਿੰਗੀ ਹੋ ਰਹੀ ਆ ਤੇ ਜਦੋਂ ਬਿਜਲੀ ਮਹਿੰਗੀ ਹੁੰਦੀ ਆ ਤੇ ਉਹਦੀ ਗਾਜ ਜਿਹੜੀ ਆ ਜੀ ਉਹ ਮੰਤਰੀ ਦੇ ਉੱਤੇ ਡਿੱਗਦੀ ਆ। ਸ਼ਾਇਦ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇੱਥੇ ਲਿਆਂਦਾ ਗਿਆ ਵੀ ਇਹ ਲੋਕਾਂ ਦੀਆਂ ਜਿਹੜੀਆਂ ਗਾਲਾਂ ਖਾਣ ਦੇ ਵਾਸਤੇ ਅਜਿਹੇ ਵਿਅਕਤੀ ਦੀ ਕਿਸੇ ਦੀ ਲੋੜ ਹੈ ਜੀ। ਬਿਲਕੁਲ ਜੀ ਬਿਲਕੁਲ, ਤੱਤੇ ਪਾਣੀ ਦੇ ਵਿੱਚ ਪਾ ਦਿੱਤਾ ਗਿਆ ਉਸ ਨੂੰ। ਤੇ ਅੱਗੇ ਆਪਾਂ ਹਿਰਾਸਤੀ ਮੌਤ ਦੀ ਅਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਜਿਹੜਾ ਪੁਲਿਸ ਨੇ ਗੋਲੀ ਮਾਰੀ ਸੀਗੀ, ਧਰਨਾ ਲੱਗਾ ਸੀਗਾ, ਉਸ ਧਰਨੇ ਨੂੰ ਚੁਕਾਉਣ ਦੇ ਵਿੱਚ ਪੁਲਿਸ ਕਾਮਯਾਬ ਨਹੀਂ ਹੋਈ। ਐਕਚੁਅਲੀ ਜੀ ਪੁਲਿਸ ਨੇ ਕੋਸ਼ਿਸ਼ ਕੀਤੀ, 2 ਘੰਟੇ ਦਾ ਅਲਟੀਮੇਟਮ ਦੇ ਦਿੱਤਾ ਜਿਹੜਾ 2 ਹਫ਼ਤਿਆਂ ਤੋਂ ਲੱਗਿਆ ਰੋਸ ਧਰਨਾ ਹੈ ਔਰ ਇਹ ਕਹਿਤਾ ਕਿ 2 ਘੰਟਿਆਂ ਦੇ ਵਿੱਚ ਉੱਠ ਦਿਓ ਨਹੀਂ ਤਾਂ ਜਬਰੀ ਉਠਾਇਆ ਜਾਊਗਾ। ਪਰ ਉੱਥੇ ਜਿਹੜੇ ਤੇਵਰ ਸੀਗੇ ਜੀ ਉਹ ਤਿੱਖੇ ਹੋ ਗਏ, ਜਿਹਦੇ ਕਰਕੇ ਪ੍ਰਸ਼ਾਸਨ ਨੇ ਬਹੁਤਾ ਕੁਝ ਕੀਤਾ ਨਹੀਂ। ਪਰ ਲੱਗਦਾ ਹੈ ਕਿ ਪੁਲਿਸ ਇਸ ਮਾਮਲੇ ਦੇ ਉੱਤੇ ਕੁਝ ਸਖਤੀ ਜਿਹੜੀ ਆ ਜੀ ਉਹ ਕਰ ਸਕਦੀ ਹੈ। ਜਿਹੜੇ ਇਹ ਬੈਠੇ ਧਰਨੇ ਦੇ ਉੱਤੇ ਨੇ ਉਹ ਕਹਿੰਦੇ ਜਾਂ ਤਾਂ ਜਸਪਾਲ ਦੀ ਲਾਸ਼ ਸਾਨੂੰ ਦਿਓ ਨਹੀਂ ਤਾਂ ਸਾਡੇ ਵੀ ਜਿਹੜਾ ਜੀ ਉਹ ਮੁਕਾਬਲਾ ਬਣਾ ਕੇ ਮਾਰ ਦਿਓ। ਜਸਪਾਲ ਕਤਲਕਾਂਡ ਦੇ ਵਿੱਚ ਜਿਹੜਾ ਸ਼ਾਮਲ ਇੱਕ ਰਣਬੀਰ ਸਿੰਘ ਹੈ ਉਹਨੇ ਇੱਕ ਵੀਡੀਓ ਜਿਹੜੀ ਉਹ ਜਾਰੀ ਕੀਤੀ ਹੈ ਜਿਹੜਾ ਕਿ ਅਜੇ ਪੁਲਿਸ ਦੀ ਪਹੁੰਚ ਤੋਂ ਦੂਰ ਹੈ। ਉਹ ਆਪਣੀ ਇਸ ਵੀਡੀਓ ਦੇ ਵਿੱਚ ਕਹਿੰਦਾ ਕਿ ਮੈਂ ਬੇਕਸੂਰ ਹਾਂ। ਉਹ ਕਹਿੰਦਾ ਕਿ ਉਹਦੀ ਪਤਨੀ ਨੂੰ ਬਿਨਾਂ ਵਜ੍ਹਾ ਗ੍ਰਿਫਤਾਰ ਜਿਹੜਾ ਕੀਤਾ ਗਿਆ। ਪੁਲਿਸ ਨੇ ਪਿਛਲੇ 14 ਦਿਨਾਂ ਦੇ ਵਿੱਚ
ਰਣਬੀਰ ਸਿੰਘ ਨੂੰ ਗ੍ਰਿਫਤਾਰ ਉਹ ਨਹੀਂ ਕਰ ਸਕੀ। ਉਹਨੇ ਵੀਡੀਓ ਦੇ ਵਿੱਚ ਦਾਅਵਾ ਕੀਤਾ ਕਿ ਉਹ ਆਤਮ ਸਮਰਪਣ ਕਰਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਹੈ। ਇਹਦੇ ਵਿੱਚ ਜਿਹੜਾ ਰਣਬੀਰ ਸਿੰਘ ਹੈ ਉਹ ਵੀਡੀਓ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਜੀ ਉਹ ਕਰਦਾ ਹੈ ਜਿਹੜੀਆਂ ਸ਼ੱਕੀ ਨੇ। ਇੱਕ ਤਾਂ ਜਿਹੜੀ ਜਿਹਨੂੰ ਕਹਿੰਦਾ ਕਿ ਮੇਰੀ ਪਤਨੀ ਨੂੰ ਗ੍ਰਿਫਤਾਰ ਕੀਤਾ, ਉਹਦੇ ਨਾਲ ਉਹਦਾ ਵਿਆਹ ਜਿਹੜਾ ਜੀ ਅਜੇ ਕੁਛ 2 ਮਹੀਨੇ ਪਹਿਲਾਂ ਜਿਹੜਾ ਜੀ ਹੋਇਆ ਦੱਸਦਾ। ਉਹ ਇਹ ਵੀ ਕਹਿੰਦਾ ਕਿ ਜਸਪਾਲ ਦੇ ਕੋਲੇ ਨਜਾਇਜ਼ ਅਸਲਾ ਸੀ, ਪਿਸਤੌਲ ਉਹਦੇ ਕੋਲੇ ਇੱਕ ਨਜਾਇਜ਼ ਜਿਹੜਾ ਜੀ ਉਹ ਸੀਗਾ। ਉਹ ਨਜਾਇਜ਼ ਕਿਵੇਂ ਸੀਗਾ ਇਹਦੇ ਚੋਂ ਕਹਿੰਦਾ ਕਿ ਮੈਂ ਉਹਨੂੰ ਨਜਾਇਜ਼ ਇਹ ਅਸਲਾ ਲਿਆ ਕੇ ਦਿੱਤਾ। ਇਹਦਾ ਮਤਲਬ ਹੈ ਰਣਬੀਰ ਸਿੰਘ ਜਿਹੜਾ ਜੀ ਉਹ ਨਜਾਇਜ਼ ਅਸਲੇ ਦਾ ਕਾਰੋਬਾਰ ਵੀ ਜਿਹੜਾ ਕਰਦਾ। ਉਹ ਕਹਿੰਦਾ ਕਿ ਮੈਂ ਆਪਣੀ ਪ੍ਰੋਟੈਕਸ਼ਨ ਲਈ ਰੱਖਿਆ ਸੀਗਾ। ਇਹ ਨੰਦੇੜ ਤੋਂ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਉਹਨੇ ਜਸਪਾਲ ਦੀ ਇੱਕ ਵੀਡੀਓ ਵੀ ਜਿਹੜੀ ਹੈ ਜੀ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਜਿਹਦੇ ਵਿੱਚ ਉਹ ਨਜਾਇਜ਼ ਪਿਸਟਲ ਦੇ ਨਾਲ ਜਿਹੜਾ ਜੀ ਉਹ ਦੱਸਿਆ ਗਿਆ। ਉਹ ਇਹ ਕਹਿੰਦਾ ਹੈ ਕਿ ਉਹਦੇ ਕਈ ਕੁੜੀਆਂ ਦੇ ਨਾਲ ਜਿਹੜਾ ਜੀ ਉਹ ਸੰਬੰਧ ਸੀਗੇ। ਜਿਹੜਾ ਜਿਸ ਔਰਤ ਦੇ ਨਾਲ ਇਹ ਰਣਬੀਰ ਵਿਆਹ ਕਰਾਉਂਦਾ ਹੈ ਉਹਦੀ ਕੁੜੀ ਦੇ ਨਾਲ ਉਹ ਜਿਹੜਾ ਜੀ ਵਿਆਹ ਕਰਾਉਣਾ ਚਾਹੁੰਦਾ ਸੀਗਾ। ਇਹ ਰਣਬੀਰ ਇਹ ਵੀ ਦੱਸਦਾ ਹੈ ਕਿ ਮੈਂ ਹੀ ਜਸਪਾਲ ਦਾ ਰਿਸ਼ਤਾ ਜਿਹੜਾ ਜੀ ਉੱਥੇ ਕਰਾਉਣ ਦੀ ਗੱਲ ਕਹੀ ਸੀ, ਤੇ ਉਹ ਰਿਸ਼ਤਾ ਕਰਾਉਣ ਦੇ ਚੱਕਰ ਦੇ ਵਿੱਚ ਹੀ ਉਹ ਜਿਹੜੀ ਲੜਕੀ ਸੀ ਉਹਦੀ ਮਾਂ ਦੇ ਨਾਲ ਰਣਬੀਰ ਆਪ ਵਿਆਹ ਕਰਵਾ ਗਿਆ। ਇਹ ਐਸੀ ਗੁੰਝਲਦਾਰ ਦੀ ਜਿਹੜੀ ਹੈ ਜੀ ਉਹ ਕਹਾਣੀ ਬਣੀ ਹੋਈ ਆ। ਜਿਹੜਾ ਜੋ ਕੁਛ ਰਣਬੀਰ ਉਹਦੇ ਵਿੱਚ ਵੀਡੀਓ ਦੇ ਵਿੱਚ ਕਹਿ ਰਿਹਾ ਉਹਨੂੰ ਮੰਨਿਆ ਨਹੀਂ ਜਾ ਸਕਦਾ। ਮੇਰੀ ਜਾਤੇ ਜੇ ਪਹਿਲੀ ਨਜ਼ਰੇ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਮੰਨਿਆ ਜਾ ਸਕਦਾ। ਉਹ ਚੋਲੇ ਦੇ ਵਿੱਚ ਹੈ, ਨਿਹੰਗ ਦੇ ਰੂਪ ਦੇ ਵਿੱਚ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਡੋਡੇ ਤੇ ਫੀਮ ਵਗੈਰਾ ਜਿਹੜਾ ਜੀ ਉਹ ਲਿਆ ਕੇ ਇੱਥੇ ਵੇਚਦਾ। ਜੇ ਉਹ ਨਜਾਇਜ਼ ਅਸਲਾ ਜਿਹੜੀ ਉਹ ਗੱਲ ਕਰਦਾ ਕਿ ਮੈਂ ਜਸਪਾਲ ਨੂੰ ਲਿਆ ਕੇ ਦਿੱਤਾ, ਉਹ ਕਿਹੋ ਜਿਹੇ ਕੰਮ ਇਸ ਸਾਰੇ ਜਿਹੜਾ ਜੀ ਚੋਲੇ ਦੀ ਆੜ ਦੇ ਵਿੱਚ ਕਰਦਾ ਫਿਰਦਾ ਹੈ, ਉਹ ਸ਼ੱਕੀ ਹੈ। ਦੂਜੀ ਗੱਲ ਕਿ ਉਹ ਕਿਹੜੀ ਇਹੋ ਜਿਹੀ ਜਗ੍ਹਾ ਦੇ ਉੱਤੇ ਜਾ ਕੇ ਲੁਕ ਗਿਆ ਜਿੱਥੇ SIT ਉਹਨੂੰ ਲੱਭ ਨਹੀਂ ਸਕੀ। ਇੱਕ ਪੱਤਰਕਾਰ ਨੇ ਉਹਨੂੰ ਲੱਭ ਕੇ ਤੇ ਉਹਦੀ ਵੀਡੀਓ ਜਿਹੜੀ ਸੀ ਉਹ ਬਣਾ ਕੇ ਵਾਇਰਲ ਕਰ ਦਿੱਤੀ। ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਨੇ। ਜਿਹੜੇ ਮੁੱਖ ਮੰਤਰੀ ਆ ਉਹ ਚਿੱਠੀਆਂ ਲਿਖ ਰਹੇ ਨੇ ਜੀ ਆ ਪ੍ਰਧਾਨ ਮੰਤਰੀ ਨੂੰ, ਸ਼ਾਇਦ ਨਸ਼ਾ ਇੱਦਾਂ ਹੀ ਖਤਮ ਹੋ ਜਾਊਗਾ। ਜੋ ਕੁਛ ਪਿਛਲੀ ਸਰਕਾਰ ਦੇ ਸਮੇਂ ਚੱਲਦਾ ਸੀ ਨਾ, ਐਗਜ਼ੈਕਟਲੀ ਉਹੋ ਜਿਹਾ ਕੁਛ ਜਿਹੜਾ ਜੀ ਉਹ ਚੱਲ ਰਿਹਾ। ਜੇ ਆਪਾਂ ਨਸ਼ੇ ਦੀ ਓਵਰਡੋਜ਼ ਦੀ ਗੱਲ ਕਰੀਏ ਤੇ ਇੱਕ ਵੀਡੀਓ ਬੜੀ ਵਾਇਰਲ ਹੋਈ ਆ ਜਿਹਦੇ ਵਿੱਚ 3 ਮੁੰਡੇ ਇੰਜੈਕਟ ਕਰ ਰਹੇ ਆ। ਉਹ ਇਹ ਵੀ ਕਹਿੰਦੇ ਆ ਕਿ ਨਸ਼ਾ ਈਜ਼ੀ ਅਵੇਲੇਬਲ ਆ। ਉਹ ਕਹਿੰਦੇ ਕਿ ਸਰਕਾਰ ਬੰਦ ਕਰ ਦੇ, ਅਸੀਂ ਵੀ ਛੱਡਣ ਨੂੰ ਤਿਆਰ ਆ, ਸਾਡਾ ਇਲਾਜ ਹੋ ਜਾਵੇ, ਅਸੀਂ ਕਿਉਂ ਇਹ ਨਸ਼ਾ ਜਿਹੜਾ ਜੀ ਉਹ ਲਾਵਾਂਗੇ। ਇਹ ਵੀਡੀਓ ਵਾਇਰਲ ਹੋਈ ਆ। ਦੂਜੇ ਪਾਸੇ 2 ਹੋਰ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਨਾਲ ਹੋਈ ਹੈ ਜੀ। ਇਹ ਹਿਮਾਚਲ ਪ੍ਰਦੇਸ਼ ਦੇ ਖੇਤਰ ਦੇ ਵਿੱਚੋਂ 2 ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਨੇ ਤੇ ਇੱਥੇ 30-40 ਸਰਿੰਜਾਂ ਦੀ ਜਿਹੜੀਆਂ ਜੀ ਉਹ ਪਈਆਂ ਨੇ, ਜਿਹਦੇ ਕਰਕੇ ਇਹਨਾਂ ਦੀ ਮੌਤ ਨੂੰ ਓਵਰਡੋਜ਼ ਦੇ ਨਾਲ ਜਿਹੜਾ ਜੀ ਉਹ ਜੋੜ ਕੇ ਵੇਖਿਆ ਜਿਹੜਾ ਜੀ ਉਹ ਜਾ ਰਿਹਾ। ਜਿਹੜੀ ਪਿਛਲੀ ਸਰਕਾਰ ਸੀ ਉਹ ਵੀ ਇਹੋ ਜਿਹਾ ਕੁਛ ਹੀ ਕਰੀ ਜਾਂਦੀ ਸੀ। ਉਹ ਕਹਿੰਦੀ ਸੀ 0.2% ਨਸ਼ਾ, ਮੌਜੂਦਾ ਸਰਕਾਰ ਵੀ ਦਾਅਵਾ ਕਰੀ ਜਾਂਦੀ 90% ਨਸ਼ਾ ਅਸੀਂ ਖਤਮ ਕਰਤਾ, ਨਸ਼ੇ ਦਾ ਲੱਕ ਤੋੜਤਾ, ਨਸ਼ਾ ਮਹਿੰਗਾ ਹੋ ਗਿਆ ਤੇ ਖਤਮ ਹੋ ਗਿਆ। ਇੱਕ ਮੰਤਰੀ ਇਹ ਵੀ ਕਹੀ ਜਾਂਦੇ ਸੀ ਕਿ ਜਿਹੜੇ ਨਸ਼ਾ ਕਰਦੇ ਆ ਜਦੋਂ ਮੁੱਕ ਜਾਣਗੇ ਤੇ ਆਪੇ ਨਸ਼ਾ ਖਤਮ ਹੋ ਜਾਊਗਾ। ਇਹ ਅਜੀਬੋ ਗਰੀਬ ਉਹਨਾਂ ਦਾ ਤਰਕ ਸੀਗਾ। ਜਿਹੜੇ ਮੁੱਖ ਮੰਤਰੀ ਨੇ ਉਹ ਇਹ ਤਾਂ ਉਹਨਾਂ ਨੂੰ ਪਤਾ ਹੈ ਕਿ STF ਜਦੋਂ ਬਣਾਈ, ਹਰਪ੍ਰੀਤ ਸਿੰਘ ਸਿੱਧੂ ਹੋਰੀ ਲਿਆਂਦੇ, ਉਦੋਂ ਤਾਂ ਸਾਰਾ ਕੁਝ ਜਿਹੜਾ ਜੀ ਇੱਕ ਵਾਰੀ ਬਹੁਤ ਵੱਡੀ ਆਸ ਵੱਜੀ ਕਿ ਇਹ ਸਹੀ ਪਾਸੇ ਵੱਲ ਨੂੰ ਜਾ ਰਿਹਾ। ਪਰ ਅੱਜ ਹਰਪ੍ਰੀਤ ਸਿੰਘ ਸਿੱਧੂ ਹੋਰੀ ਕਿੱਥੇ ਨੇ, ਕਿਹੜੇ ਮਹਿਕਮੇ 'ਚ ਨੇ, ਕਿਸੇ ਨੂੰ ਪੁੱਛਣਾ ਹੋਵੇ ਸ਼ਾਇਦ ਕਿਸੇ ਨੂੰ ਪਤਾ ਹੀ ਨਾ ਹੋਵੇ। ਤੇ ਬਹੁਤਿਆਂ ਨੂੰ ਇਹ ਵੀ ਪਤਾ ਨਹੀਂ ਹੋਊਗਾ ਕਿ STF ਦੇ ਮੌਜੂਦਾ ਮੁਖੀ ਕੌਣ ਨੇ ਤੇ ਉਹਨਾਂ ਦੀਆਂ ਸਰਗਰਮੀਆਂ ਕੀ ਨੇ। ਇਸ ਜਿਹੜਾ ਹਕੀਕੀ ਤੌਰ ਦੇ ਉੱਤੇ ਕੁਛ ਹੈ, ਅਖਬਾਰੀ ਸੁਰਖੀਆਂ ਦੇ ਵਿੱਚ ਇਹਨੂੰ ਕਿਸੇ ਹੋਰ ਤਰੀਕੇ 'ਚ ਉਭਾਰਿਆ ਜਾ ਰਿਹਾ। 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ ਦੇ ਵਿੱਚ ਆਈ ਕਾਂਗਰਸ ਹੁਣ ਇਹ ਮੁੱਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਕੋਲੇ ਉਠਾ ਕੇ ਮੁੱਖ ਮੰਤਰੀ ਸਾਹਿਬ ਇਹਦਾ ਹੱਲ ਲੱਭ ਰਹੇ ਆ ਜੀ। ਔਰ ਉਹਨਾਂ ਨੇ ਇੱਕ ਚਿੱਠੀ ਜਿਹੜੀ ਆ ਜੀ ਉਹ ਨਰਿੰਦਰ ਮੋਦੀ ਹੋਰਾਂ ਨੂੰ ਲਿਖੀ ਆ ਕਿ ਕੌਮੀ ਡਰੱਗ ਨੀਤੀ ਬਣਾ ਕੇ ਮੁਲਕ 'ਚੋਂ ਨਸ਼ਾ ਖਤਮ ਕਰਨ ਦੀ ਉਹਨਾਂ ਨੇ ਅਪੀਲ ਕੀਤੀ ਆ। ਜਦੋਂ ਬਾਦਲ ਸਰਕਾਰ ਸੀ ਉਸ ਵੇਲੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਇਹ ਬਿਆਨ ਦੇ ਕੇ ਸਿਆਸੀ ਭੁਚਾਲ ਲਿਆਂਦਾ ਸੀਗਾ ਕਿ 70% ਪੰਜਾਬੀ ਨਸ਼ਾ ਕਰਦੇ ਆ। ਜਦੋਂ ਹੁਣ ਇੱਥੇ ਕਾਂਗਰਸ ਦੀ ਸਰਕਾਰ ਬਣ ਗਈ ਆ ਤੇ ਕੈਪਟਨ ਸਰਕਾਰ ਨਸ਼ਿਆਂ ਦੇ ਨਾਲ ਹੋ ਰਹੀਆਂ ਮੌਤਾਂ ਦੇ ਬਾਵਜੂਦ ਦਾਅਵਾ ਕਰੀ ਬੈਠੀ ਆ ਕਿ ਸੂਬੇ 'ਚ ਨਸ਼ਿਆਂ ਨੂੰ ਠੱਲ ਪਾ ਲਈ ਗਈ ਆ ਤੇ 90% ਨਸ਼ੇ ਖਤਮ ਹੋ ਗਏ ਆ। ਹੁਣ ਜਿਹੜਾ ਜੀ ਜਿਹੜੀਆਂ ਸਿਆਸੀ ਪਾਰਟੀਆਂ ਚਾਹੇ ਉਹ 17 ਦੀਆਂ ਜਿਹੜੀਆਂ ਚੋਣਾਂ ਸੀਗੀਆਂ ਉਹਦੇ ਵਿੱਚ ਉਹਨਾਂ ਨੇ ਇਸ ਮੁੱਦੇ ਨੂੰ ਬਹੁਤ ਵੱਡਾ ਉਭਾਰਿਆ। ਕਾਂਗਰਸ ਤਾਂ ਆਈ ਸੱਤਾ ਦੇ ਵਿੱਚ ਜਿਹੜੀ ਸੀ ਉਹ ਸਹੁੰ ਖਾ ਕੇ, ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੱਡੇ ਰੂਪ ਦੇ ਵਿੱਚ ਉਭਾਰਿਆ।
ਥਾਂ ਦੇ ਉੱਤੇ ਹੋਰਡਿੰਗਸ ਉਹਨਾਂ ਨੇ ਲਵਾਏ। ਬਿਕਰਮ ਸਿੰਘ ਮਜੀਠੀਆ ਦੇ ਬਾਰੇ ਆਪ ਮਾਫੀ ਮੰਗ ਕੇ ਸਾਈਡ ਦੇ ਉੱਤੇ ਜਿਹੜਾ ਜੀ ਹੋ ਗਏ। ਮਸਲਾ ਜਿਹੜਾ ਜਿਉਂ ਦਾ ਤਿਉਂ ਖੜਾ। ਹੁਣ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਵੀ ਇਸ ਮਸਲੇ ਨੂੰ ਨਹੀਂ ਉਭਾਰ ਰਹੀ। ਪੰਜਾਬ ਦੇ ਵਿੱਚ ਨਸ਼ਿਆਂ ਦੀ ਜਿਹੜੀ ਸਮੱਸਿਆ ਹੈ ਉਹਨੂੰ ਅਕਸਰ ਪਾਕਿਸਤਾਨ ਦੇ ਨਾਲ ਲੱਗਦੀ ਕੌਮਾਂਤਰੀ ਸਰਹੱਦ ਦੇ ਨਾਲ ਜਿਹੜਾ ਜੀ ਉਹ ਜੋੜ ਦਿੱਤਾ ਜਾਂਦਾ। ਪਰ ਜਿੱਥੋਂ ਤੱਕ ਗੱਲ ਹੈ ਕੌਮਾਂਤਰੀ ਸਰਹੱਦ ਦੀ, ਉਹ ਸਿਰਫ ਪੰਜਾਬ ਦੇ ਨਾਲ ਨਹੀਂ ਲੱਗਦੀ, ਬਾਕੀ ਰਾਜਾਂ ਦੇ ਵਿੱਚ ਜਿੱਥੇ ਇਹ ਸਰਹੱਦ ਲੱਗਦੀ ਆ ਉੱਥੇ ਇਸ ਤਰ੍ਹਾਂ ਦੇ ਨਸ਼ੇ ਜਿਹੜੇ ਉਹ ਨਹੀਂ ਹੈਗੇ। ਸਵਾਲ ਇਹ ਆ ਕਿ ਪਿਛਲੀ 10 ਸਾਲ ਦੀ ਜਿਹੜੀ ਸਰਕਾਰ ਸੀਗੀ ਉਹ ਵੀ ਜੋ ਕੁਛ ਕਰੀ ਜਾਂਦੀ ਸੀ, ਮੌਜੂਦਾ ਸਰਕਾਰ ਵੀ ਉਸੇ ਹੀ ਰਾਹ ਦੇ ਉੱਤੇ ਜਿਹੜਾ ਜੀ ਉਹ ਪੈ ਗਈ ਆ। ਉਹ ਇਹ ਸਮਝਦੀ ਆ ਕਿ ਨਸ਼ਿਆਂ ਦੇ ਉੱਤੇ ਕੋਈ ਨੈਸ਼ਨਲ ਪਾਲਿਸੀ ਬਣੂਗੀ ਤੇ ਫਿਰ ਜਿਹੜੇ ਜੀ ਪੰਜਾਬ ਦੇ ਵਿੱਚੋਂ ਨਸ਼ੇ ਸਮਾਪਤ ਹੋਣਗੇ। ਹਾਂ, ਇੱਕ ਪਾਸੇ ਦਾਅਵਾ ਉਹ ਇਹ ਵੀ ਕਰੀ ਜਾਂਦੀ ਹੈ ਕਿ ਨਸ਼ੇ ਤਾਂ ਖਤਮ ਨੇ। ਕਿਸੇ ਮੰਤਰੀ ਨੂੰ ਪੁੱਛ ਲਓ ਨਸ਼ਿਆਂ ਦੇ ਬਾਰੇ 'ਚ ਓਵਰਡੋਜ਼ ਨਾਲ ਡੈਥ ਹੋ ਰਹੀਆਂ, ਕਹਿੰਦੇ ਉਹ ਤਾਂ ਮਰੀ ਜਾਂਦੇ ਆ, ਨਸ਼ੇ ਤਾਂ ਪੰਜਾਬ 'ਚੋਂ ਖਤਮ ਹੋ ਗਏ, 90% ਇੱਥੋਂ ਜਿਹੜਾ ਜੀ ਉਹ ਖਤਮ ਹੋ ਗਏ। ਇੰਨਾ ਜ਼ਰੂਰ ਹੈ ਕਿ 90% ਤੋਂ ਉੱਪਰ ਜਵਾਨੀ ਬਿਲਕੁਲ ਜੀ ਪੰਜਾਬ ਖਾਲੀ ਹੋ ਗਿਆ। ਅੱਗੇ ਕਰਦੇ ਆ ਬਠਿੰਡੇ ਦੇ ਟਿੱਬਿਆਂ ਦੀ, ਜਿਨ੍ਹਾਂ ਦੇ ਵਿੱਚ ਪਾਸਪੋਰਟ ਆ ਉਹਨਾਂ ਦੀ ਨੇਰੀ ਆਈ ਪਈ ਹੈ। ਬਿਲਕੁਲ ਜੀ, ਐਕਚੁਅਲੀ ਜਿਹੜੇ ਇੱਥੇ ਬਠਿੰਡੇ ਦੇ ਖੇਤਰ ਦੇ ਵਿੱਚ ਜੀ ਪਾਸਪੋਰਟ ਇੰਨੀ ਤੇਜ਼ੀ ਦੇ ਨਾਲ ਬਣ ਰਹੇ ਆ ਜੀ ਤੇ ਹਨੇਰੀ ਜਿਹੜੀ ਉਹ ਆਈ ਹੈ। ਏਦਾਂ ਲੱਗਦਾ ਜਿਵੇਂ ਸਟੱਡੀ ਵੀਜ਼ਾ ਲੈਣ ਦੇ ਵਾਸਤੇ ਸਭ ਤੋਂ ਕਾਹਲਾ ਬਠਿੰਡਾ ਜ਼ਿਲ੍ਹਾ ਹੋਵੇ। ਵਿਦੇਸ਼ਾਂ ਦੇ ਵਿੱਚ ਪੜ੍ਹਾਈ ਲਈ ਸਟੱਡੀ ਵੀਜ਼ੇ ਦੀ ਕਿੰਨੇ ਨੂੰ ਜਿਹੜਾ ਜੀ ਵੀਜ਼ਾ ਲੱਗਦਾ ਹੈ, ਇਹ ਅੰਕੜੇ ਵੱਖਰੇ ਨੇ। ਨਵੇਂ ਪਾਸਪੋਰਟ ਬਣਾਉਣ ਦੇ ਵਿੱਚ ਬਠਿੰਡਾ ਖਿੱਤੇ ਨੇ ਪੰਜਾਬ ਦੇ ਜ਼ਿਲ੍ਹਿਆਂ ਨੂੰ ਫਾਡੀ ਕਰ ਦਿੱਤਾ। ਇਕੱਲਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਤਕਰੀਬਨ 125 ਨਵੇਂ ਪਾਸਪੋਰਟ ਹਰ ਦਿਨ ਬਣ ਰਹੇ ਆ, ਜਦੋਂ ਕਿ 18 ਦੇ ਵਿੱਚ ਇਹ ਜਿਹੜਾ ਪਰ ਡੇ 109 ਪਾਸਪੋਰਟ ਤਕਰੀਬਨ ਬਣਦੇ ਸੀਗੇ। ਹੁਣ ਜਿਹੜੇ ਜੀ 125 ਦੇ ਉੱਤੇ ਗਿਣਤੀ ਜਿਹੜੀ ਜੀ ਉਹ ਚਲੇਗੀ ਹੋਈ ਆ। ਪੰਜਾਬ ਪੁਲਿਸ ਤੋਂ RTI ਦੇ ਤਹਿਤ ਜਿਹੜੀ ਜਾਣਕਾਰੀ ਆ ਉਹਦੇ ਅਨੁਸਾਰ ਮਾਲਵਾ ਖਿੱਤੇ ਦੇ ਵਿੱਚ ਪਾਸਪੋਰਟ ਬਣਾਉਣ ਦਾ ਰੁਝਾਨ 2016 ਤੋਂ ਬਾਅਦ ਤੇਜ਼ੀ ਦੇ ਨਾਲ ਵਧਿਆ। ਬਠਿੰਡਾ ਜ਼ਿਲ੍ਹੇ ਦੇ ਵਿੱਚ ਸਾਲ 2014 ਤੋਂ ਫਰਵਰੀ 2019 ਤੱਕ 1,21,000 ਨਵੇਂ ਪਾਸਪੋਰਟ ਬਣੇ, ਜਿਨ੍ਹਾਂ ਦੀ ਵੈਰੀਫਿਕੇਸ਼ਨ ਪੁਲਿਸ ਨੇ ਪਹਿਲੇ 1.5 ਮਹੀਨੇ ਦੇ ਵਿੱਚ ਇਹਨਾਂ ਸਾਲਾਂ ਦੇ ਵਿੱਚ 5627 ਨਵੇਂ ਪਾਸਪੋਰਟ ਬਣੇ। ਮਤਲਬ ਕਿ ਰੋਜ਼ 125 ਨਵੇਂ ਪਾਸਪੋਰਟ ਬਣ ਰਹੇ ਆ। 2018 ਦੇ ਵਿੱਚ ਇਸ ਜ਼ਿਲ੍ਹੇ ਦੇ ਵਿੱਚ 39,891 ਪਾਸਪੋਰਟ ਬਣੇ। ਪਿਛਲੇ 6 ਵਰ੍ਹਿਆਂ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਲੋਕਾਂ ਨੇ ਪਾਸਪੋਰਟ ਬਣਾਉਣ ਦੇ ਉੱਤੇ 18 ਕਰੋੜ 15 ਲੱਖ ਰੁਪਏ ਖਰਚ ਕੀਤੇ ਔਰ ਸਾਲ 2018 ਤੋਂ ਬਠਿੰਡਾ ਜ਼ਿਲ੍ਹੇ ਨੇ ਦੁਆਬੇ ਨੂੰ ਪਾਸਪੋਰਟ ਬਣਾਉਣ ਵਾਲੇ ਮਾਮਲੇ ਦੇ ਵਿੱਚ ਜਿਹੜਾ ਸੀਗਾ ਜੀ ਉਹ ਬਹੁਤ ਪਿੱਛੇ ਜਿਹੜਾ ਸੀ ਉਹ ਛੱਡ ਦਿੱਤਾ। ਨਵੇਂ ਸ਼ਹਿਰ ਦੇ ਵਿੱਚ ਜਿਹੜਾ ਜੀ 1.5 ਵਰ੍ਹੇ ਜਿਹੜੇ ਇਸ ਸਾਲ ਦੇ ਵਿੱਚ 1.5 ਮਹੀਨੇ 'ਚ 4148 ਪਾਸਪੋਰਟ ਬਣੇ, ਜਦੋਂ ਕਿ ਸਾਲ 18 ਦੇ ਵਿੱਚ 34,315 ਪਾਸਪੋਰਟ ਬਣੇ। ਬਠਿੰਡਾ ਜ਼ਿਲ੍ਹੇ ਦੇ ਵਿੱਚ 39,891 ਪਾਸਪੋਰਟ ਜਿਹੜੇ ਬਣੇ। ਬਠਿੰਡਾ ਦੀ ਈਤ ਰੋਡ ਹੁਣ ਜਿਹੜੀ ਹੈ ਜੀ ਉਹ ਆਇਲਟਸ ਦੀ ਰਾਜਧਾਨੀ ਬਣ ਗਈ ਆ। ਫਰੀਦਕੋਟ ਛੋਟਾ ਜਿਹਾ ਜ਼ਿਲ੍ਹਾ ਜਿੱਥੇ 2014 ਤੋਂ 15 ਫਰਵਰੀ 19 ਤੱਕ 75,429 ਨਵੇਂ ਪਾਸਪੋਰਟ ਬਣੇ। ਪਿਛਲੇ 6 ਸਾਲਾਂ 'ਚ ਫਰੀਦਕੋਟ ਦੇ ਲੋਕਾਂ ਨੇ 11 ਕਰੋੜ 16 ਲੱਖ ਰੁਪਈਆ ਇਕੱਲੇ ਪਾਸਪੋਰਟਾਂ ਦੀ ਫੀਸ ਤਾਰੀ ਆ। ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵੀ ਪਿੱਛੇ ਨਹੀਂ ਆ। 6 ਸਾਲਾਂ ਇਸ ਜ਼ਿਲ੍ਹੇ ਦੇ ਵਿੱਚ 86,129 ਪਾਸਪੋਰਟ ਬਣੇ ਆ। ਇਕੱਲੇ ਸਾਲ 2018 'ਚ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 28,868 ਪਾਸਪੋਰਟ ਜਿਹੜਾ ਵੀ ਉਹ ਬਣੇ ਸੀਗੇ। ਕੇਂਦਰ ਸਰਕਾਰ ਨੇ ਨਵੇਂ ਰੁਝਾਨ ਦੇ ਮੱਦੇਨਜ਼ਰ ਪੰਜਾਬ 'ਚ 8 ਸ਼ਹਿਰਾਂ 'ਚ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਖੋਲ੍ਹਿਆ, ਜਿਸ 'ਚ ਬਠਿੰਡਾ, ਸੰਗਰੂਰ, ਪਟਿਆਲਾ, ਮੋਗਾ, ਤਰਨਤਾਰਨ, ਫਗਵਾੜਾ, ਨਵਾਂ ਸ਼ਹਿਰ ਤੇ ਗੁਰਦਾਸਪੁਰ ਜਿਹੜਾ ਵੀ ਉਹ ਸ਼ਾਮਲ ਹੈ। ਜੇ ਕਿਤੇ ਇਹ ਹੋ ਜੇ ਕਿ ਭਾਈ 24 ਘੰਟੇ ਮਿਲੇ, 24 ਘੰਟਿਆਂ 'ਚ ਜਿਹੜੇ ਨਿਕਲ ਸਕਦੇ ਆ ਇੱਥੋਂ ਫਲਾਂ ਮੁਲਕ ਜਿਹੜਾ ਜੀ ਉਹ ਖੁੱਲ ਗਿਆ, ਉੱਥੇ ਚਲੇ ਜਾਓ। ਸ਼ਾਇਦ ਹੋ ਸਕਦਾ ਜੀ ਜਿਹੜੀਆਂ 2-2 3-3 ਕਨਾਲਾਂ ਵਾਲੀਆਂ ਕੋਠੀਆਂ ਨੇ ਸਣੇ ਉਹਨਾਂ ਦੇ ਸਾਰਾ ਪੰਜਾਬ ਖਾਲੀ ਹੋ ਜਾਵੇ। ਬਿਲਕੁਲ। ਇਹ ਕੀ ਕਾਰਨ ਕੀ ਆ ਵੀ ਇੰਨੀਆਂ ਸਹੂਲਤਾਂ ਆ, ਆਈਲਟਸ ਦੀਆਂ ਇੰਨੀਆਂ ਸਹੂਲਤਾਂ ਦਿੱਤੀਆਂ ਆ, ਉਸ ਦੇ ਨਾਲ ਨਾਲ ਪਾਸਪੋਰਟ ਦਫ਼ਤਰ ਵੀ ਖੋਲ੍ਹ ਦਿੱਤੇ। ਕੀ ਇਹ ਗੌਰਮੈਂਟ ਵੀ ਚਾਹੁੰਦੀ ਹੈ ਕਿ ਪੰਜਾਬ ਦੇ ਗੱਭਰੂ ਬਾਹਰ ਹੀ ਨਿਕਲ ਜਾਣ? ਦੇਖੋ, ਇੱਕ ਪਾਸੇ ਜੇ ਤੁਸੀਂ ਦੂਜੇ ਸੂਬਿਆਂ ਦੀ ਗੱਲ ਕਰੋ, ਕੋਈ ਉੱਥੇ IAS ਦੇ ਵਾਸਤੇ, ਕੋਈ PCS ਦੇ ਵਾਸਤੇ ਜਿਹੜਾ ਜੀ ਉਹ ਖੋਲ੍ਹ ਰਿਹਾ ਕਿ ਆਓ ਇੱਥੋਂ ਤੁਸੀਂ ਟ੍ਰੇਨਿੰਗ ਜਿਹੜੀ ਹੈ ਜੀ ਉਹ ਲਓ IAS ਕਰਨ ਦੇ ਵਾਸਤੇ, PCS ਕਰਨ ਦੇ ਵਾਸਤੇ। ਇੱਥੇ ਸਰਕਾਰ ਕਹਿੰਦੀ ਆ ਕਿ ਅਸੀਂ ਸਰਕਾਰੀ ਤੌਰ ਦੇ ਉੱਤੇ ਤੁਹਾਨੂੰ ਆਇਲਟਸ ਕਰਾਵਾਂਗੇ ਜੀ, ਇੱਥੋਂ ਨਿਕਲ ਜਾਓ।
ਸਰਕਾਰ ਵੀ ਇਸ ਪਾਸੇ ਜਿਹੜਾ ਦੀ ਉਹ ਜਾ ਰਹੀ ਹੈ। ਮੈਂ ਅੱਗੇ ਵੀ ਇੱਕ ਵਾਰੀ ਇਸ਼ਾਰਾ ਕੀਤਾ, ਤੁਸੀਂ ਦੇਖਣਾ ਇਹਦਾ ਇੰਪੈਕਟ ਤੁਹਾਨੂੰ ਹੁਣ ਅਗਲੇ 5-7 ਸਾਲਾਂ ਦੇ ਵਿੱਚ, 10 ਸਾਲਾਂ ਦੇ ਵਿੱਚ ਕੰਪਲੀਟ ਦਿਸੂਗਾ ਕਿ ਤੁਹਾਨੂੰ ਪੰਜਾਬ ਦਾ ਕੋਈ ਆਫੀਸਰ ਜਿਹੜਾ ਜੀ IAS PCS ਜਿਹੜੇ ਨੇ ਜੀ ਉਹਦੇ 'ਚ ਵੀ ਦਿਸੂਗਾ। ਜੇ ਆਪਾਂ PCS ਦੀ ਗੱਲ ਕਰੀਏ, ਜਿੰਨੇ ਆਹ ਐਗਜ਼ਾਮ ਪਿਛਲੇ ਦਿਨਾਂ ਦੇ ਵਿੱਚ ਹੋਏ ਆ, ਮੈਂ ਦੁਨੀਆ ਕੋਦੀਆਂ ਰਿਪੋਰਟਾਂ ਜਿਹੜੀਆਂ ਦੀ ਉਹ ਪੜ੍ਹੀਆਂ ਨੇ, ਜਿਹੜੀਆਂ ਨਵੀਆਂ ਜੱਜ ਜਿਹੜੇ ਆ ਰਹੇ ਨੇ ਨਾ ਜੀ, ਬਣ ਰਹੇ ਆ ਪੰਜਾਬ ਦੇ, ਮੈਂ ਪੰਜਾਬ ਦੀ ਇਕੱਲੀ ਪਰਟੀਕੂਲਰ ਗੱਲ ਕਰੂੰਗਾ, ਉਹਦੇ ਵਿੱਚ ਕੁੜੀਆਂ ਨੇ ਜੀ ਸਿਰਫ। ਮੈਂ ਕਿਸੇ ਇੱਕ ਸਿੰਗਲ ਮੁੰਡੇ ਦਾ ਨਾਮ ਨਹੀਂ ਜਿਹੜਾ ਦੀ ਉਹ ਪੜ੍ਹਿਆ ਜਿਹਨੇ ਜਿਹੜਾ ਕਿ ਜੱਜ ਜਿਹੜਾ ਦੀ ਉਹ ਬਣਿਆ ਹੋਵੇ। ਇਹ ਤਾਂ ਕੁੜੀਆਂ ਨੇ ਕਿ ਉਹ ਇੱਥੇ ਜਿਹੜੀਆਂ ਨੇ ਉਹ ਬਣ ਰਹੀਆਂ ਨੇ। ਮਤਲਬ ਇਹਦਾ ਇਹ ਹੋਊਗਾ ਕਿ ਤੁਹਾਨੂੰ ਜਿਹੜੇ ਡਿਪਟੀ ਕਮਿਸ਼ਨਰ ਨੇ ਜਿਹੜੇ ਮਿਲਣਗੇ ਡਿਸਟ੍ਰਿਕਟ ਦੇ ਪੰਜਾਬ ਦੇ ਆਉਂਦੇ ਸਾਲਾਂ ਦੇ ਦੌਰਾਨ, ਮੈਂ ਸਾਲਾਂ ਦੀ ਗੱਲ ਕਰ ਰਿਹਾ, ਜਾਂ ਜਿਹੜੇ ਡਾਕਟਰ ਹੋਣਗੇ ਜਾਂ ਜਿਹੜੇ ਬਾਕੀ ਆਫੀਸਰ ਜਿਹੜੇ ਵੀ ਤੁਸੀਂ ਦੇਖੋਗੇ SP SSP ਜਿਹੜੇ ਤਾਂ ਮੌਜੂਦਾ ਨੇ, ਜਦੋਂ ਇਹ ਰਿਟਾਇਰਮੈਂਟ ਵੱਲ ਨੂੰ ਵੱਧ ਜਾਣਗੇ ਫਿਰ ਉਸ ਤੋਂ ਬਾਅਦ ਪੰਜਾਬੀ ਕਿੰਨੇ ਜਿਹੜਾ ਵੀ ਉਹ ਰਹਿ ਜਾਣਗੇ। ਜੇ ਕਿਸੇ ਨੂੰ ਮੇਰੀ ਗੱਲ ਜਿਹੜੀ ਦੀ ਉਹ ਗਲਤ ਲੱਗਦੀ ਹੋਵੇ ਤੇ ਉਹ ਹਸਪਤਾਲਾਂ ਦੇ ਵਿੱਚ, ਜਿਹੜੇ ਸਰਕਾਰੀ ਹਸਪਤਾਲ ਨੇ ਉਹਨਾਂ ਦੇ ਵਿੱਚ ਜਿਹੜੇ ਵਾਰਡ ਨੇ ਉਹਨਾਂ ਦੇ ਜਾ ਕੇ ਸਾਈਨ ਬੋਰਡ ਪੜ੍ਹ ਲਵੇ। ਉਹਨਾਂ ਸਾਈਨ ਬੋਰਡ ਦੇ ਉੱਤੇ ਡਾਕਟਰਸ ਦੇ ਨਾਮ ਲਿਖੇ ਹੁੰਦੇ ਆ ਔਰ ਉਹਦੇ 'ਚ ਤੁਹਾਨੂੰ ਝੱਟ ਦੇ ਨਹੀਂ ਪਤਾ ਲੱਗ ਜੂਗਾ ਕਿ ਇਹਦੇ ਵਿੱਚ ਕਿੰਨੇ ਪੰਜਾਬੀ ਜਿਹੜਾ ਜੀ ਉਹ ਨਾਮ ਨੇ। ਮੈਂ ਗੈਰ ਪੰਜਾਬੀਆਂ ਦੇ ਕੋਈ ਵਿਰੋਧ ਦੇ ਵਿੱਚ ਨਹੀਂ ਗਾ ਜੀ, 1% ਵੀ ਨਹੀਂ, ਕਿਉਂਕਿ ਸਾਡੇ ਲੋਕਾਂ ਨੇ ਬਾਹਰਲੇ ਮੁਲਕਾਂ 'ਚ ਵੀ ਜਾ ਕੇ ਜਿਹੜੀਆਂ ਤਰੱਕੀਆਂ ਕੀਤੀਆਂ ਨੇ, ਪਰ ਪੰਜਾਬ ਦੇ ਹਾਲਾਤ ਜਿਹੜੇ ਜੀ ਉਹ ਕੀ ਬਣਨਗੇ, ਇਹ ਇੱਕ ਬਹੁਤ ਵੱਡੀ ਜਿਹੜੀ ਜੀ ਉਹ ਇਸ ਪੁਆਇੰਟ ਆਫ ਵਿਊ ਨਾਲ ਫਿਕਰਮੰਦੀ ਹੈ ਜੀ ਕਿ ਸ਼ਾਇਦ ਪੰਜਾਬ ਦੇ ਵਿੱਚ ਕੋਈ ਜਿਹੜਾ ਜੀ ਉਹ ਪੰਜਾਬੀ ਨਹੀਂ ਰਹੂਗਾ ਜਿਹੜਾ ਕਿ ਇਹਨਾਂ ਅਹੁਦਿਆਂ ਦੇ ਉੱਤੇ ਕੱਲ੍ਹ ਨੂੰ ਬੈਠੂਗਾ। ਜੀ ਲੱਗਦਾ ਤਾਂ ਇਸੇ ਤਰ੍ਹਾਂ ਹੀ ਹੈ ਜੀ। ਅਤੇ ਬਹੁਤੇ ਕਈ ਵਾਰੀ ਕਈ ਕੁਆਲੀਫਾਈ ਹੁੰਦੇ ਆ ਤਾਂ ਉਹਨਾਂ ਨੂੰ ਅਹੁਦੇ ਨਹੀਂ ਵੀ ਦਿੱਤੇ ਜਾਂਦੇ, ਇਹ ਵੀ ਗੱਲ ਹੈਗੀ ਹੈ। ਅਤੇ ਅਖੀਰ ਦੇ ਵਿੱਚ ਆਪਾਂ ਤੇਲੰਗਾਨਾ ਦੀ ਜੇ ਗੱਲ ਕਰੀਏ, ਉਸ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ। ਕਾਂਗਰਸ ਜਿਹੜੀ ਹੈ ਜੀ ਉਹ ਝਟਕਿਆਂ ਚੋਂ ਹੀ ਲੰਘ ਰਹੀ ਹੈ। ਇਹਨਾਂ ਝਟਕਿਆਂ ਚੋਂ ਉੱਭਰ ਸਕੂਗੀ, ਇਹ ਬਹੁਤ ਵੱਡਾ ਸਵਾਲ ਹੈ। ਪਹਿਲਾਂ ਵੀ ਇਸ਼ਾਰਾ ਕੀਤਾ ਸੀ ਕਿ ਰੌਲਾ ਰੱਪਾ ਰਾਜਸਥਾਨ 'ਚ ਵੀ ਪੈ ਗਿਆ, ਮੱਧ ਪ੍ਰਦੇਸ਼ ਦੇ ਵਿੱਚ ਵੀ ਜਿਹੜਾ ਜੀ ਉਹ ਪੈ ਗਿਆ ਕਿ ਜੇ ਮੁੱਖ ਮੰਤਰੀ ਫੇਲ ਹੋਏ ਆ ਤਾਂ ਉਹਨਾਂ ਨੂੰ ਜਿਹੜਾ ਜੀ ਹਟਾਇਆ ਜਾਵੇ ਉਹਨਾਂ ਦੀ ਜਗ੍ਹਾ ਦੇ ਉੱਤੇ। ਕਿਉਂਕਿ ਜਦੋਂ ਇਹਨਾਂ ਰਾਜਾਂ ਦੇ ਵਿੱਚ ਚੋਣਾਂ ਹੋਈਆਂ ਸੀ ਉਦੋਂ ਜਿਹੜੇ ਯੰਗ ਨੇਤਾ ਨੇ ਉਹਨਾਂ ਨੇ ਚੰਗਾ ਕੰਮ ਕੀਤਾ ਸੀ, ਪਰ ਜਿਹੜੇ ਪੁਰਾਣੇ ਲੀਡਰ ਨੇ ਉਹ ਜ਼ਬਰਦਸਤੀ ਬਹਿ ਗਏ ਸੀਗੇ ਜੀ। ਚਾਹੇ ਉਹ ਗਹਿਲੋਤ ਨੇ, ਮਿਸਟਰ ਗਹਿਲੋਤ ਨੇ ਰਾਜਸਥਾਨ ਵਾਲੇ, ਤੇ ਚਾਹੇ ਕਮਲਨਾਥ ਨੇ ਮੱਧ ਪ੍ਰਦੇਸ਼ ਵਾਲੇ, ਜਬਰੀ ਕਬਜ਼ਾ ਇੱਕ ਕਿਸਮ ਦੇ ਨਾਲ ਜਿਹੜਾ ਜੀ ਇਹਨਾਂ ਨੇ ਕਰ ਦਿਆ ਸੀ। ਹੁਣ ਤੇਲੰਗਾਨਾ ਦੇ ਵਿੱਚ ਕਾਂਗਰਸ ਨੂੰ ਝਟਕਾ ਲੱਗਾ ਜੀ। ਪਾਰਟੀ ਦੇ 18 ਵਿਧਾਇਕਾਂ ਦੇ ਵਿੱਚੋਂ 12 ਨੇ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸਮਿਤੀ ਜਿਹੜੀ TRS ਹੈ ਉਹਦੇ ਵਿੱਚ ਰਲੇਵੇਂ ਲਈ ਸਰਗਰਮੀਆਂ ਵਿੱਢ ਦਿੱਤੀਆਂ ਨੇ। ਵਿਧਾਇਕਾਂ ਦੇ ਇਸ ਗੁੱਟ ਨੇ ਅਸੈਂਬਲੀ ਸਪੀਕਰ ਜਿਹੜੇ ਸ੍ਰੀਨਿਵਾਸ ਰੈਡੀ ਆ ਉਹਦੇ ਨਾਲ ਮੁਲਾਕਾਤ ਕੀਤੀ ਤੇ ਇਹਦੇ ਬਾਰੇ ਦੱਸਿਆ ਜੀ। ਤੰਦੁਰ ਤੋਂ ਵਿਧਾਇਕ ਰੋਹਿਤ ਰੈਡੀ ਦੇ ਇਸ ਗੁੱਟ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਕਾਂਗਰਸ ਤੋਂ ਬਾਗੀ ਵਿਧਾਇਕਾਂ ਦੀ ਕੁੱਲ ਗਿਣਤੀ 12 ਹੋ ਗਈ ਆ, ਜਿਹੜੀ ਕਿ ਰਾਜ ਦੇ ਨਾਲ ਸੰਬੰਧਿਤ ਕਾਂਗਰਸੀ ਵਿਧਾਇਕਾਂ ਦੀ ਕੁੱਲ ਗਿਣਤੀ ਦਾ 2/3 ਹੈ। ਤੇ ਇਹਦੇ ਨਾਲ ਮਾਰਚ ਦੇ ਵਿੱਚ ਕਾਂਗਰਸ ਦੇ 11 ਵਿਧਾਇਕ ਪਾਰਟੀ ਤੋਂ ਬਾਗੀ ਹੋ ਗਏ ਸੀ, ਜਦੋਂ ਕਿ ਰੋਹਿਤ ਰੈਡੀ ਨੇ ਸੱਤਾਧਾਰੀ ਕੈਂਪ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀਗਾ। ਸਪੀਕਰ ਜੇ ਬਾਗੀ ਵਿਧਾਇਕਾਂ ਦੀ ਅਪੀਲ ਨੂੰ ਮੰਨ ਲੈਂਦਾ ਤਾਂ ਕਾਂਗਰਸ ਦੇ ਕੋਲੋਂ ਵਿਰੋਧੀ ਧਿਰ ਦਾ ਰੁਤਬਾ ਖੁੱਸ ਸਕਦਾ ਹੈ। ਔਰ ਇਹਦੇ ਦੌਰਾਨ ਕਾਂਗਰਸ ਦੇ ਸੂਬਾਈ ਪ੍ਰਧਾਨ ਤੇ ਬਾਕੀ ਬਚੇ ਵਿਧਾਇਕਾਂ ਨੇ ਰਲੇਵੇਂ ਖਿਲਾਫ ਧਰਨਾ ਜਿਹੜਾ ਵੀ ਦਿੱਤਾ। ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜਿਹੜਾ ਰੈਡੀ ਆ ਉਹਦੇ ਵੱਲੋਂ ਅਸੈਂਬਲੀ ਚੋਂ ਦਿੱਤੇ ਅਸਤੀਫੇ ਤੋਂ ਬਾਅਦ 119 ਮੈਂਬਰੀ ਤੇਲੰਗਾਨਾ ਅਸੈਂਬਲੀ ਦੇ ਵਿੱਚ ਕਾਂਗਰਸੀ ਵਿਧਾਇਕਾਂ ਦੀ ਗਿਣਤੀ 18 ਜਿਹੜੀ ਹੈ ਜੀ ਉਹ ਹੋ ਗਈ ਸੀਗੀ। ਔਰ ਰੈਡੀ ਲੋਕ ਸਭਾ ਚੋਣਾਂ ਦੇ ਵਿੱਚ ਨਲਗੋਂਡਾ ਤੋਂ ਚੁਣੇ ਗਏ। ਰੋਹਿਤ ਰੈਡੀ ਨੇ TRS ਦੇ ਕਾਰਜਕਾਰੀ ਪ੍ਰਧਾਨ ਤੇ ਮੁੱਖ ਮੰਤਰੀ ਕੇ ਚੰਦਰ ਸ਼ੇਖਰ ਰਾਓ ਦੇ ਪੁੱਤ KT ਰਾਮਾ ਰਾਓ ਦੇ ਨਾਲ ਜਿਹੜੀ ਮੁਲਾਕਾਤ ਕੀਤੀ, ਸੱਤਾਧਾਰੀ ਪਾਰਟੀ ਪ੍ਰਤੀ ਵਫਾਦਾਰੀ ਨੂੰ ਲੈ ਕੇ ਜਿਹੜੀ ਉਹ ਵਚਨਬੱਧਤਾ ਦਿੱਤੀ। ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ ਜੀ, ਉਹ ਜਿਵੇਂ ਤੁਹਾਨੂੰ ਦੱਸਿਆ ਕਿ ਰਾਜਸਥਾਨ ਹੋਵੇ, ਮੱਧ ਪ੍ਰਦੇਸ਼ ਹੋਵੇ, ਈਵਨ ਪੰਜਾਬ ਵੀ ਉਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈ। ਇੱਥੇ ਤਾਂ ਝਟਕੇ ਜਿਹੜੇ ਜੀ ਉਹਨੂੰ ਲੱਗ ਹੀ ਰਹੇ ਆ ਔਰ ਇਹ ਝਟਕਾ ਹੁਣ ਉਹਨੂੰ ਤੇਲੰਗਾਨਾ ਦੇ ਵਿੱਚ ਵੀ ਜਿਹੜਾ ਉਹ ਲੱਗ ਰਿਹਾ। ਇਹ ਮਾੜੇ ਦਿਨ ਨੇ ਜਿਹੜੇ ਜੀ ਉਹ ਕਾਂਗਰਸ ਦੇ। ਕਾਂਗਰਸ ਇਹਨਾਂ ਝਟਕਿਆਂ ਤੋਂ ਕਿਵੇਂ ਉੱਭਰੂਗੀ, ਕਦੋਂ ਉੱਭਰੂਗੀ, ਇਹ ਜਿਹੜਾ ਸਵਾਲ ਇਸ ਤਰ੍ਹਾਂ ਦਾ ਹੈ ਜਿਹੜਾ ਕਿ ਸਿਆਸਤ ਨੂੰ ਜਾਣਨ ਵਾਲੇ ਜਿਹੜੇ ਜੀ ਕਹਿੰਦੇ ਕਿ ਇਹ ਸਮੇਂ ਦੇ ਗਰਭ ਦੇ ਵਿੱਚ। ਬਿਲਕੁਲ ਜੀ, ਇਹਨਾਂ ਦੇ ਤਾਂ ਜਿਹੜੇ ਮੇਨ ਲੀਡਰ ਆ ਉਹ ਵੀ ਅਸਤੀਫੇ ਲਈ ਫਿਰਦੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇੱਥੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।